ਤੇ ਦਿਨ ਜਿਹੜਾ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈਗਾ, ਜਿਹਦੇ ਮੁਤਾਬਕ $400 ਪਰ ਵੀਕ ਫੈਡਰਲ ਜਿਹੜੀ ਏਡ ਆ ਉਹ ਮਿਲਣੀ ਆ, ਇਨ ਐਡੀਸ਼ਨ ਟੂ ਜਿਹੜੀ ਕੋਈ ਵੀ ਤੁਸੀਂ ਸਟੇਟ ਤੋਂ ਅਨਪਲਾਇਮੈਂਟ ਲੈ ਰਹੇ ਆ, ਉਹਨੂੰ ਲੈ ਕੇ ਕਾਫੀ ਜਿਹੜਾ ਰੌਲਾ ਪੈ ਰਿਹਾ ਸੀ ਵੀ ਇਹਦੇ ਅਗੇਂਸਟ ਲਾ ਸੂਟ ਫਾਈਲ ਹੋ ਸਕਦਾ ਹੈ, ਕਿਉਂਕਿ ਉਹਦੇ ਵਿੱਚ ਇੱਕ ਚੀਜ਼ ਇਨਕਲੂਡ ਕੀਤੀ ਗਈ ਸੀ ਵੀ ਜਿਹੜਾ $400 ਆ ਉਹਦਾ 25% ਜਿਹੜਾ ਸਟੇਟ ਨੂੰ ਦੇਣਾ ਪਊਗਾ, ਮਤਲਬ ਕਿ $100 ਸਟੇਟ ਨੂੰ ਦੇਣਾ ਪਊਗਾ। ਸੋ ਬਹੁਤ ਸਾਰੀਆਂ ਸਟੇਟਸ ਨੇ ਕਿਹਾ ਵੀ ਸਾਡੇ ਕੋਲ ਇਹ ਮਨੀ ਹੈ ਨਹੀਂ। ਸੋ ਹੁਣ ਜਿਹੜਾ ਵਾਈਟ ਹਾਊਸ ਆ ਉਹਨਾਂ ਦੇ ਇਕਨੋਮਿਕ ਐਡਵਾਈਜ਼ਰ ਲੈਰੀ ਕਡਲੋ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਵਿੱਚ ਆਪਸ਼ਨ ਐਡ ਕਰਨ ਜਾ ਰਹੇ ਹਾਂ ਵੀ ਜੇ ਸਟੇਟ ਵਾਲੇ ਆਲਰੇਡੀ $100 ਮਿਨੀਮਮ ਅਨਪਲਾਇਮੈਂਟ ਦੇ ਰਹੇ ਆ ਅਤੇ ਫਿਰ ਉਹਨਾਂ ਨੂੰ ਜਿਹੜਾ ਐਕਸਟਰਾ $100 ਵਿੱਚ ਐਡ ਨਹੀਂ ਕਰਨਾ ਪਊਗਾ। ਸੋ $300 ਹੀ ਮਿਲੂਗਾ, ਪਰ ਸਟੇਟ ਨੂੰ ਐਕਸਟਰਾ ਨਹੀਂ ਐਡ ਕਰਨਾ ਪਊਗਾ। ਸੋ ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਹਾਂ ਅਗਸਤ 1 ਤੋਂ ਹੀ ਜਿਹੜਾ ਇਹ ਰੈਟਰੋਐਕਟਿਵ ਹੋ ਜਾਏ, ਈਵਨ ਦੋ ਇਹਨੂੰ ਕਾਫੀ ਸਮਾਂ ਲੱਗ ਸਕਦਾ ਹੈ ਮਨੀ ਆਉਣ ਨੂੰ। ਸੋ ਜਿਹੜੇ ਅਨਪਲਾਇਮੈਂਟ 'ਤੇ ਹੈਗੇ ਆ, ਜਿਨ੍ਹਾਂ ਨੂੰ ਐਕਸਟਰਾ $600 ਮਿਲਦਾ ਸੀ, ਕਿਉਂਕਿ ਜੁਲਾਈ 31 ਲਾਸਟ ਡੇਟ ਸੀ, ਉਹ ਤੋਂ ਬਾਅਦ ਬੰਦ ਹੋ ਜਾਣਾ ਸੀ। ਫਿਰ ਕਾਂਗਰਸ ਨੇ ਈਵਨ ਪਾਸ ਕਰ ਦਿੱਤਾ ਸੀ $600, ਪਰ ਸੈਨੇਟ ਦੇ ਵਿੱਚ ਪਾਸ ਨਹੀਂ ਹੋਇਆ ਅਤੇ ਮੁੜ ਕੇ ਕੋਈ ਡੀਲ ਨਹੀਂ ਬਣੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਨਵਾਂ ਐਗਜ਼ੀਕਿਊਟਿਵ ਜਾਰੀ ਕੀਤਾ ਸੀ ਆਰਡਰ। ਸੋ ਉਹਦੇ ਮੁਤਾਬਕ ਹੁਣ $300 ਐਕਸਟਰਾ ਜਿਹੜਾ ਆ ਫੈਡਰਲ ਗਵਰਨਮੈਂਟ ਵੱਲੋਂ ਪਰ ਵੀਕ ਮਿਲੂਗਾ। ਅਤੇ ਇਹਦੇ ਨਾਲ ਹੀ ਦੋ ਚੀਜ਼ਾਂ ਹੋਰ ਉਹਨਾਂ ਨੇ ਜਿਹੜੀਆਂ ਸਾਈਨ ਕੀਤੀਆਂ ਸੀਗੀਆਂ, ਇੱਕ ਜਿਹੜੇ ਕੁਛ ਲੋਨ ਸਟੂਡੈਂਟਸ ਦੇ ਉਹਨਾਂ ਦੀ ਡੇਟ ਐਕਸਟੈਂਡ ਕੀਤੀ ਸੀ ਤਾਂ ਕਿ ਨਾ ਦੇਣੇ ਪੈਣ, ਅਤੇ ਨਾਲ ਦੀ ਨਾਲ ਅਵਿਕਸ਼ਨ ਆਰਡਰਸ ਦੇ ਉੱਤੇ ਵੀ ਜਿਹੜੀ ਡੇਟ ਆ ਉਹ ਐਕਸਟੈਂਡ ਕੀਤੀ ਹੈਗੀ ਆ। ਜੀ, ਅਗਲੀਆਂ ਜਿਹੜੀਆਂ ਹਰਜੋਤ ਦੀ ਗੱਲਾਂ ਉਸ ਦੇ ਵਿੱਚ ਗੱਲ ਕਰਦੇ ਜਾਈਏ। ਜਿਹੜੀ ਰਸ਼ੀਆ ਨੇ ਕੱਲ੍ਹ ਦਾਅਵਾ ਠੋਕਿਆ ਸੀ ਵੈਕਸੀਨ ਦਾ, ਉਸ ਦੇ ਵਿੱਚ ਇਹ ਵੀ ਦਾਅਵਾ ਨਾਲ ਸੀਗਾ ਵੀ ਪੁਤਿਨ ਦੀ ਕੁੜੀ ਦੇ ਵੀ ਇਹ ਜਿਹੜਾ ਆ ਟੀਕਾ ਲਾਇਆ ਗਿਆ, ਵੈਕਸੀਨ ਦਿੱਤੀ ਗਈ ਆ। ਉਸ ਦੇ ਬਾਰੇ ਇਹ ਖੁਲਾਸਾ ਹੁਣ ਹੋਇਆ ਫੈਕਟ ਚੈੱਕ ਦੇ ਵਿੱਚ ਵੀ ਉਹ ਉਸ ਦੀ ਕੁੜੀ ਨਹੀਂ ਸੀ, ਉਹ ਇੱਕ ਨੋਰਮਲ ਇੱਕ ਵੋਲੰਟੀਅਰ ਸੀਗੀ ਜਿਹੜੀ ਖੁਦ ਤੋਂ ਕਹਿੰਦੇ ਵੀ ਵੈਕਸੀਨ ਲਵਾਉਣ ਦੇ ਲਈ ਉੱਥੇ ਆਈ ਸੀਗੀ। ਸੋ ਇਹ ਇੱਕ ਚੀਜ਼ ਦਾ ਉਹਨਾਂ ਦੀ ਗੱਲ ਦਾ ਜਿਹੜਾ ਪਰਦਾਫਾਸ਼ ਜਿਹਾ ਜਿਹੜਾ ਉਹ ਹੋਇਆ ਆ। ਸੋ ਹੋ ਸਕਦਾ ਵੀ ਹੋਰ ਗੱਲਾਂ ਦੇ ਵਿੱਚ ਵੀ ਇਹ ਝੂਠ ਜਿਹੜਾ ਉਹ ਬੋਲ ਰਹੇ ਹੋਣ। ਸੋ ਰਾਈਟ ਨਾਓ ਤਕਰੀਬਨ ਸਾਰੇ ਹੀ ਦੁਨੀਆ ਭਰ ਦੇ ਜਿਹੜੇ ਸਾਇੰਸਦਾਨ ਵੀ ਆ, ਡਾਕਟਰ ਵੀ ਆ, ਵੈਕਸੀਨ ਸਪੈਸ਼ਲਿਸਟ ਵੀ ਆ, ਉਹਨਾਂ ਨੇ ਰਸ਼ੀਆ ਦੇ ਇਸ ਦਾਅਵੇ ਨੂੰ ਜਿਹੜਾ ਸ਼ੇਮਫੁਲ ਆਖਿਆ ਆ, ਜਿਹੜਾ ਉਹਨਾਂ ਨੇ ਦਾਅਵਾ ਕੀਤਾ ਵਿਦਆਊਟ ਐਨੀ ਜਿਹੜੇ ਫੇਜ਼ 3 ਟਰਾਇਲਸ ਟੈਸਟ ਤੋਂ ਬਗੈਰ। ਸੋ ਇਹ ਇੱਕ ਚਿੰਤਾ ਦਾ ਜਿਹੜਾ ਜ਼ਰੂਰ ਵਿਸ਼ਾ ਬਣਿਆ ਆ। ਨੋ ਡਾਊਟ ਉਹਨਾਂ ਦੀ ਉਸ ਕੰਪਨੀ ਮਾਲਾ ਮਾਲ ਜਿਹੜੀ ਉਹ ਹੋ ਜਾਊਗੀ, ਪਤਾ ਨਹੀਂ ਵੈਕਸੀਨ 'ਚ ਇਹ ਕਾਰਗਰ ਹੋਊਗੀ ਜਾਂ ਨਹੀਂ ਹੋਊਗੀ, ਪਰ ਆਲਰੇਡੀ ਉਹਨਾਂ ਨੇ ਦੱਸਿਆ ਸੀਗਾ ਵੀ ਕਈ ਦਰਜਨਾਂ ਹੀ ਜਿਹੜੇ ਇਸ ਟਾਈਮ ਮੁਲਕ ਨੇ ਉਹਨਾਂ ਤੋਂ ਵੈਕਸੀਨ ਦੀ ਜਿਹੜੀ ਆ ਉਹ ਮੰਗ ਕਰ ਰਹੇ ਹੈਗੇ, ਜਿਨ੍ਹਾਂ ਵਿੱਚ ਅਮਰੀਕੀ ਕਈ ਕੰਪਨੀਆਂ ਵੀ ਉਹ ਸ਼ਾਮਲ ਸੀਗੀਆਂ। ਉੱਧਰ ਜਰਮਨੀ ਦੇ ਜਿਹੜਾ ਆ ਇਸ ਨੂੰ ਲੈ ਕੇ ਚੇਤਾਵਨੀ ਇੱਕ ਹਿਸਾਬ ਦੇ ਨਾਲ ਦਿੱਤੀ ਆ ਵੀ ਕਹਿੰਦੇ ਵੀ ਜ਼ਿਆਦਾ ਟੈਸਟ ਦੀ ਜ਼ਰੂਰਤ ਆ ਵੈਕਸੀਨ ਨੂੰ ਜਿਹੜੀ ਮਾਰਕੀਟ ਦੇ ਵਿੱਚ ਲਿਆਉਣ ਤੋਂ ਪਹਿਲਾਂ। ਅਤੇ ਉੱਧਰ ਜਿਹੜਾ ਡੁਆਟੇ ਹੈਗਾ ਫਿਲੀਪੀਨਸ ਵਾਲਾ, ਉਹ ਕਹਿੰਦਾ ਵੀ ਮੈਂ ਇਸ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜਾ ਆ ਉਹ ਤਿਆਰ ਹੈਗਾ ਆ। ਡੁਆਟੇ ਆਲਰੇਡੀ ਕਹਿ ਲਓ ਵੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਜਿਹੜੀ ਉੱਥੇ ਵਾਰ ਔਨ ਡਰੱਗਸ ਜਿਹੜੀ ਉਹਨੇ ਉੱਥੇ ਚਲਾਈ ਹੋਈ ਆ, ਜਿਸ ਦੇ ਵਿੱਚ ਜਿਹੜਾ ਡਰੱਗ ਪੈਡਲਰ ਤੱਕ ਵੀ ਉੱਥੇ ਉਹ ਮੌਤ ਦੇ ਘਾਟ ਜਿਹੜਾ ਉੱਥੇ ਉਤਾਰ ਦਿੱਤਾ ਜਾਂਦਾ ਆ। ਅਤੇ ਕਈ ਲੋਕ ਉਸ ਦੀ ਇਸ ਚੀਜ਼ ਨੂੰ ਲੈ ਕੇ ਨਿੰਦਾ ਵੀ ਕਰਦੇ, ਆਲੋਚਨਾ ਵੀ ਕਰਦੇ, ਅਤੇ ਕਈ ਉਸ ਦਾ ਸਾਥ ਵੀ ਉਸ ਦੇ ਵਿੱਚ
ਦਿੰਦੇ ਨੇ। ਤੇ ਕਦੀ ਇਸ ਨੇ ਅਮਰੀਕਾ ਜਦੋਂ ਓਬਾਮਾ ਕਾਰਜਕਾਲ ਸੀ ਉਦੋਂ ਐਫ ਵਰਡ ਵੀ ਆਖ ਦਿੱਤਾ ਸੀਗਾ, ਅਤੇ ਜਿਹੜਾ ਦੌਰਾ ਸੀਗਾ ਉਦੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਉਹ ਰੱਦ ਹੋ ਗਿਆ ਸੀਗਾ ਉੱਥੇ ਜਾਣ ਨੂੰ ਲੈ ਜੀ। ਕੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਰਸ਼ੀਆ ਦੇ ਇਸ ਐਕਸਪੈਰੀਮੈਂਟਲ ਕਰੋਨਾ ਵਾਇਰਸ ਵੈਕਸੀਨ ਦੀ ਸੁਰੱਖਿਆ ਨੂੰ, ਉਸ ਦੇ ਕਾਰਗਰਤਾ ਨੂੰ ਲੈ ਕੇ ਅਜੇ ਵੀ ਪ੍ਰਸ਼ਨ ਚਿੰਨ੍ਹ ਬਰਕਰਾਰ ਹੈਗੇ ਨੇ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜੇ ਸਟੀਫਨ ਮੋਰਿਸਨ ਜਿਹੜੇ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਹੈੱਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਚੀਜ਼ ਬੈਕਫਾਇਰ ਕਰੂਗੀ, ਕਿਉਂਕਿ ਜਿਹੜਾ ਪੂਟਨ ਆ ਉਹ ਡੋਮੈਸਟਿਕ ਵਿਨ ਆਪਣੇ ਚਾਹੁੰਦਾ ਹੈਗਾ ਆ, ਅਤੇ ਉੱਥੇ ਬੜਾ ਮੈਸਅਪ ਆ, ਇਕੋਨਮੀ ਬੜੀ ਬੈਡ ਹੈਗੀ ਆ ਰਸ਼ੀਆ ਦੇ ਵਿੱਚ। ਜਿਹੜਾ ਕਰੋਨਾ ਵਾਇਰਸ ਆਊਟਬ੍ਰੇਕ ਆ ਉਸ ਨੂੰ ਉਹ ਕੰਟਰੋਲ ਨਹੀਂ ਕਰ ਸਕਦੇ। ਹੁਣ ਤੱਕ ਰਸ਼ੀਆ ਦੇ ਵਿੱਚ ਕਾਫੀ ਕੇਸ ਕਰੋਨਾ ਵਾਇਰਸ ਦੇ ਹੋਏ ਹੈਗੇ ਆ। 8,95,000 ਦੇ ਕਰੀਬ ਕਨਫਰਮਡ ਆ, 15,000 ਦੇ ਕਰੀਬ ਮੌਤਾਂ ਹੋ ਚੁੱਕੀਆਂ। ਕਹਿੰਦੇ ਵੀ ਜਿਹੜੀ ਮਿਡਲ ਇਨਕਮ ਵਾਲੇ ਲੋਕਾਂ ਦੇ ਕਈ ਮੁਲਕ ਹੈਗੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਫਿਲਪਾਈਨਜ਼ ਅਤੇ ਬ੍ਰਾਜ਼ੀਲ, ਇੱਦਾਂ ਦੇ ਮੁਲਕਾਂ ਦੇ ਨਾਲ ਉਹਨਾਂ ਨੇ ਸਾਈਨ ਅਪ ਕੀਤੇ ਆ ਵੀ ਬੈਕਫਾਇਰ ਕਰੂਗਾ, ਇਹ ਟੀਕੇ ਨੇ ਕੰਮ ਨਹੀਂ ਕਰਨਾ ਹੈਗਾ। ਸੋ ਇਹ ਜਿਹੜਾ ਉੱਥੇ ਦੇ ਪੂਟਨ ਸਾਹਿਬ ਆ ਉਹਨਾਂ ਨੂੰ ਜਿਹੜਾ ਦੇਖਣਾ ਚਾਹੀਦਾ ਹੈਗਾ। ਝੂਠ ਦੇ ਮਾਹਰ ਨੇ, ਇੱਦਾਂ ਜਿਹੜਾ ਉਹ ਪੱਕਾ ਇਹਨਾਂ ਦਾ ਜ਼ਰੂਰ ਲੱਗਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਾਰਜੀਆ ਦੇ ਸਕੂਲ ਡਿਸਟ੍ਰਿਕਟ ਜਿਹਦਾ ਕਾਫੀ ਵਿਵਾਦ ਬਣਿਆ ਸੀਗਾ, ਇਹਨਾਂ ਨੇ ਸਭ ਤੋਂ ਪਹਿਲਾਂ ਸਕੂਲ ਓਪਨ ਜਿਹੜੇ ਕਰਨ ਦੇ ਵਿੱਚ ਅੱਗੇ ਆਏ ਸੀਗੇ, ਅਤੇ ਮਾਸਕ ਵੀ ਨਹੀਂ ਸੀ ਪਾਏ ਹੋਏ, ਅਤੇ ਇੱਕ ਤਸਵੀਰ ਵੀ ਜਿਹੜੀ ਉਹ ਵਾਇਰਲ ਹੋਈ ਸੀ। ਹੁਣ 900 ਤੋਂ ਵੱਧ ਵਿਦਿਆਰਥੀਆਂ ਨੂੰ ਘਰੇ ਜਿਹੜਾ ਉਹ ਬਿਠਾਉਣਾ ਪੈ ਰਿਹਾ, ਕੁਆਰੰਟੀਨ ਕਰਨਾ ਪੈ ਰਿਹਾ ਆ। ਨਾਲ ਹੀ ਜਿਹੜੇ ਕੁਛ ਵਿੱਚ ਸਟਾਫ ਮੈਂਬਰ ਵੀ ਆ, ਕਿਉਂਕਿ ਦਰਜਨਾਂ ਹੀ ਜਿਹੜੇ ਕਹਿੰਦੇ ਆ ਕੇਸ ਸਾਹਮਣੇ ਆਏ ਨੇ ਜਿਹੜੇ ਕੋਵਿਡ-19 ਪੋਜ਼ੀਟਿਵ ਜਿਹੜੇ ਉਹ ਪਾਏ ਗਏ ਨੇ, ਅਤੇ ਇਹ ਜਿਹੜੀ ਸਮੱਸਿਆ ਇਸ ਟਾਈਮ ਬਣੀ ਹੈਗੀ ਆ। ਇਟੋਵਾ ਹਾਈ ਸਕੂਲ ਜਿਹੜਾ ਆ ਉਹ ਉਸ ਦੀ ਉਹ ਤਸਵੀਰ ਜਿਹੜੀ ਉਹ ਵਾਇਰਲ ਹੋਈ ਸੀ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਵਿਦਿਆਰਥੀ ਆ ਉਹ ਇੱਕ ਤਾਂ ਮੋਢੇ ਦੇ ਨਾਲ ਮੋਢਾ ਖਹਿ ਰਿਹਾ ਸੀ, ਅਤੇ ਕਿਸੇ ਦੇ ਵੀ ਮਾਸਕ ਵੀ ਜਿਹੜਾ ਉਹ ਨਹੀਂ ਸੀ ਪਾਇਆ ਗਿਆ। ਅਤੇ ਹੁਣ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਘਰੇ ਜਿਹੜਾ ਆ ਉਹ ਘੱਲਿਆ ਗਿਆ ਆ, ਅਤੇ ਸਕੂਲ ਜਿਹੜਾ ਉਹ ਹੁਣ ਬੰਦ ਜਿਹੜਾ ਉਹ ਕਰਨਾ ਪੈ ਗਿਆ। ਚਿਰਿਓਕੀ ਕਾਊਂਟੀ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਘਟਨਾ ਵਾਪਰੀ ਆ। ਇੱਥੇ ਵੀ ਆਪਣੇ ਅਮਰੀਕਾ ਦੇ ਵਿੱਚ ਵੀ, ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਇਹ ਜਿਹੀ ਹੀ ਮੰਗ ਕਰ ਰਿਹਾ ਵੀ ਕੋਈ ਨਹੀਂ ਜੀ ਖੋਲ੍ਹ ਦਿਓ ਸਕੂਲ। ਬਾਅਦ 'ਚ ਜਦੋਂ ਆਹ ਚੀਜ਼ ਵਾਪਰੀ ਅਤੇ ਫਿਰ ਹੁਣ ਤੁਸੀਂ ਦੇਖੋ ਵੀ ਉਹਨਾਂ ਪਰਿਵਾਰਾਂ ਦੀ ਕਿੰਨੀ ਪਰੇਸ਼ਾਨੀ ਜਿਹੜੀ ਆ ਉਹ ਵਧਣੀ ਆ, ਬੱਚਿਆਂ ਦੇ ਲਈ ਜਿਹੜੀ ਕਿੰਨੀ ਮੁਸ਼ਕਿਲ ਉਹ ਆਉਣੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਘਰਾਂ ਦੇ ਵਿੱਚ ਜੇ ਕੋਈ ਹਾਈ ਰਿਸਕ ਜਿਹੜਾ ਆ ਉਹ ਪੇਸ਼ੈਂਟ ਹੋਇਆ ਤਾਂ ਉਹਦੇ ਲਈ ਕਿੰਨੀ ਜ਼ਿਆਦਾ ਮੁਸ਼ਕਿਲ ਦਾ ਉਹ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਸਕਦਾ ਆ। ਸੋ ਆਈ ਥਿੰਕ ਹਾਲ ਦੀ ਘੜੀ ਜਿਹੜਾ ਇਸ ਚੀਜ਼ ਨੂੰ ਲੈ ਕੇ ਧਿਆਨ ਜਿਹੜਾ ਰੱਖਣ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਹੈਗੀ ਆ, ਵੀ ਕਿਸ ਤਰੀਕੇ ਦੇ ਨਾਲ ਇਹਨਾਂ ਸਕੂਲਸ ਨੂੰ ਜਿਹੜਾ ਚਲਾਉਣਾ ਚਾਹੀਦਾ, ਜਿੰਨੀ ਦੇਰ ਤੱਕ ਕੋਈ ਕਾਰਗਰ ਇਸ ਦੀ ਦਵਾਈ ਅਤੇ ਇਹ ਮੇਕ ਸ਼ੋਰ ਨਹੀਂ ਹੋ ਸਕਦਾ ਵੀ ਹਾਂ ਵੀ ਵਾਕਿਆ ਹੀ ਜਿਹੜਾ ਆ ਵੀ ਇਹ ਸੇਫ ਹੈਗਾ ਆ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਪੜ੍ਹਾਉਣਾ। ਨੋ ਡਾਊਟ ਬੱਚਿਆਂ ਦੇ ਲਈ ਪੜ੍ਹਾਈ ਬਹੁਤ ਲਾਜ਼ਮੀ ਆ, ਪਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਸਕੂਲਾਂ ਨੂੰ ਹੋਰ ਜ਼ਿਆਦਾ ਪਿੱਛੇ ਪਛਾੜ ਸਕਦੀਆਂ ਨੇ, ਜੇ ਉਹਨਾਂ ਦਾ ਸਟਾਫ ਵੀ ਸਾਰਾ ਜਿਹੜਾ ਆ ਉਹ ਇਸ ਤੋਂ ਲਪੇਟ ਦੇ ਵਿੱਚ ਆ ਜਾਵੇ, ਅਤੇ ਵਿਦਿਆਰਥੀ ਵੀ ਜਿਹੜੇ ਉਹ ਜ਼ਿਆਦਾ ਲਪੇਟ 'ਚ ਆ ਜਾਣ। ਜੀ ਅਗਲੀ ਖਬਰ ਵੱਲ ਚਲੀਏ। ਇਹ ਜਾਰਜੀਆ ਤੋਂ ਹੀ ਆ ਰਹੀ ਆ। ਮਰੋਰੀ ਟੇਲਰ ਗ੍ਰੀਨ, ਇਹ ਬਿਜ਼ਨਸ ਵੂਮੈਨ ਉੱਥੇ ਇਲੈਕਸ਼ਨ ਦੇ ਲਈ ਸੀਗੀ। ਇਹ ਫਾਰ ਰਾਈਟ ਕੌਨਸਪੀਰੇਸੀ ਥਿਊਰੀ ਜਿਹੜੀ ਕੁਐਨਨ ਉਹਨੂੰ ਇਹ ਸਪੋਰਟ ਕਰਦੀ। ਉਹਦੇ 'ਤੇ ਕਾਫੀ ਰੇਸਿਸਟ ਕਮੈਂਟਸ ਵੀ ਇਹ ਪਾਉਂਦੀ ਰਹਿੰਦੀ ਹੈਗੀ ਆਪਣੀ YouTube ਦੇ ਉੱਤੇ। ਅਤੇ ਇਹਦੇ ਉਲਟ ਈਵਨ GOP, ਇਹ ਰਿਪਬਲਿਕਨ ਪਾਰਟੀ ਦੀ ਕੈਂਡੀਡੇਟ ਸੀ, ਇਹ ਪ੍ਰਾਇਮਰੀ ਵਿਨ ਕਰ ਗਈ ਆ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਇਹਨੂੰ ਕ੍ਰਿਟੀਸਾਈਜ਼ ਕੀਤਾ ਸੀ ਭਈ ਇਹ ਜਿਹੜੇ ਕਮੈਂਟ ਆ ਇਹ ਬਹੁਤ ਗਲਤ ਕਰਦੀ ਰਹਿੰਦੀ ਮੁਸਲਮਾਨਾਂ ਦੇ ਜਾਂ ਹੋਰ ਉਲਟ। ਅਤੇ ਪਰ ਇਹ ਉੱਥੇ ਦੀ ਇਲੈਕਸ਼ਨ ਜਿਹੜੀ ਆ ਵਿਨ ਕਰ ਗਈ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਆ ਡੈਮੋਕਰੇਟਸ ਹੋਰਨਾਂ ਨੇ ਵੀ ਕਾਫੀਆਂ ਨੇ ਇਹਦੇ ਅਗੇਂਸਟ ਇਹਨੂੰ ਹਰਾਉਣ ਲਈ ਲਾਏ ਸੀ, ਪਰ ਇਹ ਪ੍ਰਾਇਮਰੀ ਉੱਥੋਂ ਵਿਨ ਕਰ ਗਈ ਹੈ। ਜੀ ਬਿਲਕੁਲ। ਹੁਣ ਨਵੰਬਰ ਦੇ ਵਿੱਚ ਇਸ ਦਾ ਜਿਹੜਾ ਉਹ ਸਾਹਮਣਾ ਹੋਊਗਾ ਕਾਂਗਰੈਸ਼ਨਲ ਜਿਹੜੀ ਉਹ ਡਿਸਟ੍ਰਿਕਟ ਆ ਉਸ ਦੇ ਲਈ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਜੇ ਵੀ ਜਿਹੜੇ ਲਗਾਤਾਰ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਆ ਜਿਹੜੇ ਉਹ ਵੱਧ ਰਹੇ ਹੈਗੇ ਨੇ। 1300 ਤੋਂ ਵੱਧ ਮੌਤਾਂ ਜਿਹੜੀਆਂ ਕੱਲ੍ਹ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਆ, ਅਤੇ ਆਂਕੜਾ ਜਿਹੜਾ ਅੱਗੇ ਵੀ ਹੋਰ ਵੱਧ ਸਕਦਾ ਆ ਜੇ ਲੋਕ ਇਸ ਚੀਜ਼ ਨੂੰ ਨਾ ਸਮਝੇ ਵੀ ਇਹ ਆਪਣੇ ਲਈ ਖਤਰਨਾਕ ਸਾਬਤ ਹੋ ਸਕਦਾ ਆ। ਅਤੇ ਉੱਧਰ ਨਾਲ ਹੀ ਜਿਹੜਾ ਬਿਗ 10 ਅਤੇ ਪੈਕ 2 ਵਾਲੇ ਹੈਗੇ ਆ ਸਕੂਲ ਕਾਲਜਿਸ ਆ, ਉਹਨਾਂ ਨੇ ਆਪਣਾ 2020 ਦਾ ਫੁੱਟਬਾਲ ਸੀਜ਼ਨ ਆ ਉਹ ਕੈਂਸਲ ਕਰ ਦਿੱਤਾ ਆ। ਰਾਸ਼ਟਰਪਤੀ ਟਰੰਪ ਨੇ ਬੜਾ ਜ਼ੋਰ ਲਾਇਆ ਟਵਿੱਟਰ ਦੇ ਉੱਤੇ ਵੀ ਇਹ ਗੇਮਾਂ ਜਿਹੜੀਆਂ ਉਹ ਹੋਣ, ਪਰ ਕਹਿੰਦੇ ਆ ਵੀ ਉਹ ਨਹੀਂ ਹੋਊਗਾ।
ਤੇ ਕਹਿੰਦੇ ਵੀ ਉਹਨਾਂ ਨੇ ਇਹ ਆਖਿਆ ਵੀ ਜੇ ਫੁੱਟਬਾਲ ਕਾਲਜ ਫੁੱਟਬਾਲ ਨਹੀਂ ਹੁੰਦਾ ਫਾਲ ਦੇ ਵਿੱਚ ਤਾਂ ਇਹ ਬੜਾ ਟ੍ਰੈਜਿਕ ਹੋਊਗਾ। ਇੱਥੋਂ ਇੱਕ ਚੀਜ਼ ਹਰਜੋਤ ਸਿੰਘ ਜੀ ਹੋਰ ਪਤਾ ਜਿਹੜੀ ਲੱਗ ਰਹੀ ਆ ਵੀ ਇਹ ਜਿਹੜੇ ਵੱਡੇ ਵੱਡੇ ਕਾਲਜਿਸ ਆ ਜਿਨ੍ਹਾਂ ਦੇ ਵੱਡੇ ਵੱਡੇ ਕਾਲਜ ਦੀਆਂ ਫੁੱਟਬਾਲ ਦੀਆਂ ਟੀਮਾਂ ਆ, ਕੀ ਜੇ ਫੁੱਟਬਾਲ ਨਹੀਂ ਹੋਊਗਾ ਤਾਂ ਉਹ ਕਾਲਜ ਹੀ ਨਹੀਂ ਆ, ਕੀ ਉਹ ਯੂਨੀਵਰਸਿਟੀਆਂ ਹੀ ਨਹੀਂ ਆ? ਤੁਸੀਂ ਦੇਖੋ ਵੀ ਇੱਦਾਂ ਮਹਿਸੂਸ ਹੋ ਰਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਸਿਰਫ ਫੁੱਟਬਾਲ ਦੇ ਸਹਾਰੇ ਹੀ ਜਿਹੜਾ ਉਹ ਚੱਲ ਰਹੀਆਂ ਨੇ। ਐਕਚੁਅਲ ਦੇ ਵਿੱਚ ਉਹਨਾਂ ਦੇ ਵਿੱਚ ਪੜ੍ਹਾਈ ਜਾਂ ਕੁਛ ਆ ਉਹ ਇੱਕ ਸਾਈਡ ਦੇ ਉੱਤੇ ਜਿਹੜਾ ਕੰਮ ਆ ਉਹ ਚੱਲ ਰਿਹਾ ਆ। ਪੜ੍ਹਾਈਆਂ ਦੀ ਜਿਹੜੀ ਕੀਮਤ ਆ ਲਗਾਤਾਰ ਵੱਧਦੀ ਜਾ ਰਹੀ ਆ। ਹੁਣ ਵਿਦਿਆਰਥੀਆਂ ਨੇ ਉੱਥੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜੇ ਉਹ ਨਹੀਂ ਜਾਣਾ ਅਤੇ ਉਹ ਹੁਣ ਉਹਨਾਂ ਦੇ ਸਵਾਲ ਵੀ ਵਾਜਬ ਆ ਬਈ ਅਸੀਂ ਫਿਰ ਇੰਨੀਆਂ ਫੀਸਾਂ ਜਿਹੜੀਆਂ ਉਹ ਕਿਉਂ ਦਈਏ। ਹੁਣ ਜਦੋਂ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਸਮਾਂ ਸੀਗਾ ਵੀ ਲੋਕ ਇਨ ਐਂਡ ਆਊਟ ਮੈਕਡੋਨਲਡ 'ਤੇ ਕੰਮ ਕਰਕੇ ਆਪਣੇ ਸਕੂਲ ਦੀ ਪੜ੍ਹਾਈ ਦਾ ਖਰਚਾ ਕੱਢ ਲੈਂਦੇ ਸੀ। ਅੱਜ ਜੇ ਹੁਣ ਕਿਸੇ ਪਰਿਵਾਰ ਨੇ ਆਪਣੇ ਨਿਆਣੇ ਨੂੰ ਕਾਲਜ 'ਚ ਘੱਲਣਾ ਆ ਤਾਂ ਇੱਕ ਉਹਨਾਂ ਦੇ ਲਈ ਬਹੁਤ ਵੱਡਾ ਸਵਾਲ, ਖਾਸ ਕਰਕੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਬਹੁਤ ਵੱਡਾ ਸਵਾਲ ਆ ਵੀ ਕੀ ਸਾਲ ਦਾ ਅਸੀਂ 50 ਤੋਂ 60 ਹਜ਼ਾਰ ਡਾਲਰ ਖਰਚਾ ਕਰਨ ਦੇ ਕਾਬਲ ਹੈਗੇ ਆ ਜਾਂ ਨਹੀਂ ਹੈਗੇ। 50 ਤੋਂ 60 ਹਜ਼ਾਰ ਡਾਲਰ ਬਹੁਤ ਵੱਡਾ ਇੱਕ ਰਕਮ ਹੁੰਦੀ ਆ। ਜਿਹੜੀ ਪੜ੍ਹਾਈ ਦੀ ਇੱਥੇ ਕੀਮਤ ਆ ਬਹੁਤ ਜ਼ਿਆਦਾ ਥੋੜ੍ਹੇ ਹੀ ਸਮੇਂ ਦੇ ਵਿੱਚ ਜਿਹੜੀ ਉਹ ਵਧੀ ਆ ਅਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਆ ਅਤੇ ਉਹ ਇੱਕ ਸਪਾਇਰਲ ਡਾਊਨ ਇਫੈਕਟ ਜਿਹੜਾ ਕਿਤੇ ਨਾ ਕਿਤੇ ਬਣ ਜਾਂਦਾ ਆ। ਹੁਣ ਕਿਉਂਕਿ ਪੜ੍ਹਾਈ ਹੋਣੀ ਵੀ ਜਿਹੜੀ ਉਹ ਲਾਜ਼ਮੀ ਆ ਬਹੁਤ ਸਾਰੀ ਜੋਬਾਂ ਦੇ ਲਈ ਅਤੇ ਉਹ ਫਿਰ ਜੋਬ ਨਹੀਂ ਮਿਲਦੀ ਅਤੇ ਫਿਰ ਉਹ ਗਾਂਹ ਤੋਂ ਗਾਂਹ ਥੱਲੇ ਤੋਂ ਥੱਲੇ ਬੰਦਾ ਜਿਹੜਾ ਇਸ ਚੀਜ਼ ਦੇ ਵਿੱਚ ਧੱਸਦਾ ਜਾਂਦਾ ਆ। ਅਤੇ ਜੇ ਕੋਈ ਲੋਨ ਚੱਕ ਕੇ ਕਰਦਾ ਆ ਅਤੇ ਆਪਾਂ ਵੇਖਿਆ ਹੀ ਆ ਵੀ ਸਟੂਡੈਂਟ ਲੋਨਸ ਦੇ ਕਿਸ ਤਰੀਕੇ ਦੇ ਹਾਲਾਤ ਹੈਗੇ ਆ। ਮਰਨ ਉਪਰੰਤ ਵੀ ਉਹ ਲੋਨ ਜਿਹੜੇ ਉਹ ਮਾਫ ਨਹੀਂ ਹੁੰਦੇ ਕਈਆਂ ਦੇ। ਸੋ ਇਹ ਇੱਦਾਂ ਦੇ ਹਾਲਾਤ ਜਿਹੜੇ ਬਣੇ ਪਏ ਆ ਅਤੇ ਆਈ ਥਿੰਕ ਇੱਥੇ ਇੱਕ ਵਾਰੀ ਫੇਰ ਘੋਖ ਕਰਨ ਦੀ ਅਮਰੀਕਾ ਨੂੰ ਜ਼ਰੂਰਤ ਆ। ਤੁਸੀਂ ਚਾਹੁੰਦੇ ਆ ਵੀ ਆਪਣੇ ਜਿਹੜੇ ਇੱਥੋਂ ਦੇ ਮੁਲਕ ਦੇ ਵਿਦਿਆਰਥੀ ਆ ਬੱਚੇ ਆ ਉਹ ਜ਼ਿਆਦਾ ਚੰਗਾ ਪੜ੍ਹਨ ਅਤੇ ਬਾਕੀ ਚੀਜ਼ਾਂ ਦੇ ਵਿੱਚ ਅੱਗੇ ਜਾਣ। ਸੋ ਆਈ ਥਿੰਕ ਐਜੂਕੇਸ਼ਨ ਨੂੰ ਲੈ ਕੇ ਜ਼ਰੂਰ ਥੋੜ੍ਹਾ ਨਿਯੰਤਰਣ ਦੇ ਵਿੱਚ ਇਹਨਾਂ ਨੂੰ ਕਰਨ ਦੀ ਜ਼ਰੂਰਤ ਆ ਵੀ ਕੀਮਤਾਂ ਜਿਹੜੀਆਂ ਆ ਬੇਲਗਾਮੀ ਦੇ ਨਾਲ ਜਿਹੜੀਆਂ ਉਹ ਵੱਧਦੀਆਂ ਨਾ ਜਾਣ। ਐਟਲੀਸਟ ਜੇ ਕੋਈ ਪੜ੍ਹਨਾ ਚਾਹੁੰਦਾ ਆ ਵੀ ਉਹ ਪੜ੍ਹ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ। ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਕਹਿੰਦੇ ਆ ਵੀ ਜਿਹੜੀਆਂ ਸਵਰਬਨ ਹਾਊਸ ਵਾਈਫਸ ਆ ਉਹ ਉਸ ਨੂੰ ਵੋਟ ਪਾਉਣਗੀਆਂ ਜੋ ਬਾਈਡਨ ਦੇ ਅਗੇਂਸਟ। ਉਹਦੇ ਵਿੱਚ ਉਹਨਾਂ ਨੇ ਮੇਨ ਰੀਜ਼ਨ ਜਿਹੜਾ ਲੋ ਇਨਕਮ ਹਾਊਸਿੰਗ ਪੋਲਿਸੀਜ਼ ਦਾ ਦੱਸਿਆ। ਉਹ ਕਹਿੰਦੇ ਵੀ ਮੈਂ ਇਹਨਾਂ ਦੇ ਅਗੇਂਸਟ ਆ ਕਿਉਂਕਿ ਜਿਹੜੇ ਸਵਰਬਨਸ ਆ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੈਡ ਅਸਰ ਪਾਉਂਦੀ ਹੈਗੇ ਆ, ਉੱਥੇ ਕ੍ਰਾਈਮ ਵੱਧਦਾ ਹੈਗਾ ਅਤੇ ਮੈਂ ਕ੍ਰਾਈਮ ਘਟਾਉਣ ਦੀ ਜਿਹੜੀ ਗੱਲ ਕਰ ਰਿਹਾ ਹੈਗਾ। ਅਤੇ ਜੇ ਜੋ ਬਾਈਡਨ ਆਉਂਦੇ ਆ ਅਤੇ ਉਹ ਜਿਹੜੇ ਲੋ ਇਨਕਮ ਹਾਊਸਿੰਗ ਆ ਉਹ ਹੋਰ ਵੀ ਜ਼ਿਆਦਾ ਇੱਦਾਂ ਦੇ ਸ਼ਹਿਰਾਂ ਦੇ ਵਿੱਚ ਪੁੱਟ ਕਰਨਗੇ। ਜੀ, ਇਹ ਅਗਲੀ ਜਿਹੜੀ ਆ ਇਸ ਦੇ ਵਿੱਚ ਹੀ ਜਿਹੜੀ ਗੱਲ ਕਰਦੇ ਜਾਈਏ ਤਾਂ ਬਾਈਡਨ ਨੇ ਕੈਂਪੇਨ ਨੇ ਇਸ ਦੇ ਉੱਤੇ ਆਪਣੀ ਇਹ ਟਿੱਪਣੀ ਦਿੱਤੀ ਆ। ਕਹਿੰਦੇ ਵੀ ਜਿਹੜੇ ਟਰੰਪ ਆ ਉਹ ਜਾਣਬੁੱਝ ਕੇ ਇਹ ਟਵੀਟ ਕਰਕੇ ਸਬਅਰਬਨ ਹਾਊਸਵਾਈਫ ਵਾਲੀ ਉਸ ਨੂੰ ਡਿਵਾਈਡ ਅਤੇ ਡਿਸਟਰੈਕਟ ਕਰਨ ਦੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਉੱਧਰ ਕਮਲਾ ਹੈਰਿਸ ਦਾ ਜਦੋਂ ਤੋਂ ਜਿਹੜਾ ਹਰਜੋਤ ਸਿੰਘ ਜੀ ਨਾਮ ਹੁਣ ਸਾਹਮਣੇ ਆਇਆ ਉਸ ਨੂੰ ਲੈ ਕੇ ਵੀ ਹੁਣ ਸਾਰੇ ਜਾਣੇ ਆਪੋ ਆਪਣਾ ਜਿਹੜਾ ਵੱਖ-ਵੱਖ ਤੌਰ ਦੇ ਉੱਤੇ ਵਿਸ਼ਲੇਸ਼ਣ ਕਰ ਰਹੇ ਨੇ ਵੀ ਇਸ ਦਾ ਡੈਮੋਕ੍ਰੇਟ ਪਾਰਟੀ ਨੂੰ ਫਾਇਦਾ ਆ, ਬਾਈਡਨ ਨੂੰ ਫਾਇਦਾ ਆ ਕਿ ਨੁਕਸਾਨ ਜਿਹੜਾ ਉਹ ਹੋਣ ਵਾਲਾ ਹੈਗਾ ਆ। ਇਹ ਹੁਣ ਆਉਣ ਵਾਲਾ ਸਮਾਂ ਹੀ ਜਿਹੜਾ ਇਸ ਦੇ ਵਿੱਚ ਦੱਸੂਗਾ ਵੀ ਕਿੱਦਾਂ ਜਿਹੜੀ ਆ। ਪਰ ਨੋ ਡਾਊਟ ਜਿਹੜੀ ਇੱਕ ਵੱਡੀ ਕਮਿਊਨਿਟੀ ਹੈਗੀ ਆ ਜਿਹੜੀ ਬਲੈਕ ਕਮਿਊਨਿਟੀ ਆ ਉਹਨਾਂ ਦੀਆਂ ਵੋਟਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਵੀ ਇਸ ਦੇ ਵਿੱਚ ਜ਼ਿਕਰ ਆ। ਨੋ ਡਾਊਟ ਇਹ ਇੰਟੈਲੀਜੈਂਟ ਤਾਂ ਚਲੋ ਹੈਗੀ ਉਹ ਆ, ਡਿਸਟ੍ਰਿਕਟ ਅਟਰਨੀ ਵੀ ਰਹੀ ਆ, ਸੈਨੇਟਰ ਵੀ ਹੈਗੀ ਆ। ਨੋ ਡਾਊਟ ਉਹਨੇ ਕਈ ਤਰੀਕੇ ਦੇ ਕੰਮ ਜਿਹੜੇ ਉਹ ਕੀਤੇ ਆ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਲੈ ਕੇ ਕੀ ਇਸ ਦੇ ਵਿੱਚ ਕੋਈ ਬਦਲਾਵ ਆ ਜਾਂ ਸਿਰਫ ਇਹ ਉੱਤੋਂ ਹੀ ਜਿਹੜੀਆਂ ਇਸ ਦੀਆਂ ਗੱਲਾਂ ਆ ਉਹ ਸਾਹਮਣੇ ਰਹਿਣਗੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਦੋਂ ਇਹ ਖੁੱਲ੍ਹ ਕੇ ਬੋਲੂਗੀ, ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋਊਗੀ, ਸਵਾਲਾਂ ਦੇ ਜਵਾਬ ਦੇਊਗੀ ਤਾਂ ਸ਼ਾਇਦ ਉਹ ਗੱਲਾਂ ਥੋੜ੍ਹੀਆਂ ਹੋਰ ਜਿਹੜੀਆਂ ਕਲੀਅਰ ਹੋ ਸਕਣ। ਪਰ ਹਾਲ ਦੀ ਘੜੀ ਜਿਹੜੇ ਕਈ ਜਿਹੜੇ ਆ ਪ੍ਰਸ਼ਨ ਹੈਗੇ ਆ ਇਸ ਕਮਲਾ ਹੈਰਿਸ ਦੇ ਨਾਲ ਜੁੜੇ ਹੋਏ। ਸੋ ਬਿਲਕੁਲ, ਜੇ ਕਮਲਾ ਹੈਰਿਸ ਦੀ ਗੱਲ ਕਰਦੇ ਜਾਈਏ ਉਹ ਫਾਇਰ ਬ੍ਰਾਂਡ ਸਪੀਕਰ ਤਾਂ ਹੈਗੀ ਆ ਬਹੁਤ ਤਕੜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਤੇ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਮੈਂ ਦੇਖ ਰਿਹਾ ਕੱਲ੍ਹ ਦੇ ਬੋਲ ਰਿਹਾ ਵੀ ਇਹ ਜੀ ਦੇਖੋ ਹੁਣ ਜੋ ਬਾਈਡਨ ਆ ਝੂਠ ਬੋਲ ਰਿਹਾ ਵੀ ਉਹ ਅਫਰੀਕਨ ਅਮੈਰੀਕਨ ਆ, ਕਾਲੇ ਮੂਲ ਦੀ ਆ। ਕਹਿੰਦੇ ਵੀ ਉਹਦੀ ਮਾਂ ਤਾਂ ਇੰਡੀਅਨ ਸੀ ਅਤੇ ਫਾਦਰ ਉਹਦਾ ਜਮੈਕਨ ਆ, ਸੋ ਅਫਰੀਕਨ ਅਮੈਰੀਕਨ ਨਹੀਂ ਹੈਗੀ।
ਤੇ ਦੂਸਰਾ ਜੇ ਕਮਲਾ ਹੈਰਿਸ ਦੇ ਕੁਛ ਕੁ ਸਟੈਂਡ ਦੱਸਦੇ ਜਾਈਏ, ਜਿਹੜੇ ਨਵੇਂ ਇਕਨੋਮਿਕ ਇਸ਼ੂਜ਼ ਚੱਲ ਰਹੇ ਹੈਗੇ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਮਾਸਕ ਨੂੰ ਲੈ ਕੇ ਕਿਹਾ ਸੀ ਵੀ ਪੂਰੇ USA ਦੇ ਵਿੱਚ ਇਹ ਹਰ ਇੱਕ USA ਦਾ ਜਿਹੜਾ ਵਸਿੰਦਾ ਆ ਉਹਨੂੰ ਫ੍ਰੀ ਮਿਲਣੇ ਚਾਹੀਦੇ ਆ, ਕਿਉਂਕਿ ਬਰਨੀ ਸੈਂਡਰਸ ਨੇ ਇਹ ਕਿਹਾ ਸੀ ਵੀ ਹਰ ਇੱਕ ਅਮਰੀਕਨ ਸਿਟੀਜ਼ਨ ਨੂੰ ਫ੍ਰੀ ਕਰੋਨਾ ਵਾਇਰਸ ਦੇ ਫੇਸ ਮਾਸਕ ਆ ਉਹ ਮਿਲਣੇ ਚਾਹੀਦੇ ਆ। ਸਟਿਮੂਲਸ ਚੈੱਕ ਨੂੰ ਲੈ ਕੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਵੀ ਹਰ ਇੱਕ ਜਿਹੜਾ ਅਮਰੀਕਨ ਆ ਉਹਨੂੰ $2000 ਪਰ ਮੰਥ ਮਿਲਣਾ ਚਾਹੀਦਾ ਇਹ ਪੈਨਡੈਮਿਕ ਦੇ ਦੌਰਾਨ, ਅਤੇ ਕਿਉਂਕਿ ਕਈ ਲੋਕਾਂ ਦੀ ਜਿਹੜੀ ਇਨਕਮ ਆ ਉਹ ਚਲੇ ਗਈ ਹੈਗੀ ਆ। ਇੱਕ ਜਿਹੜੀ ਸੋਸ਼ਲ ਡਿਸਪੈਰਿਟੀਜ਼ ਦੇ ਅਗੇਂਸਟ ਉਹਨਾਂ ਨੇ ਇਹ ਕਿਹਾ ਸੀ ਵੀ ਇਹਦੇ ਉੱਤੇ ਕਮਿਸ਼ਨ ਸੈਟਅਪ ਹੋਣਾ ਚਾਹੀਦਾ ਆ। ਜਿਨ੍ਹਾਂ ਲੋਕਾਂ ਦੀ ਇਨਕਮ $1,20,000 ਤੋਂ ਘੱਟ ਹੈਗੀ ਆ, ਉਹਨਾਂ ਨੂੰ ਜਿਹੜੇ ਐਕਸਟਰਾ ਡਾਲਰ ਜਿੱਦਾਂ $1,200 ਵਾਲੀ ਆ ਗੱਲ ਉਹ ਦੇਣੇ ਚਾਹੀਦੇ ਹੈਗੇ ਆ। ਇਹ ਕੁਛ ਕੁ ਪੁਆਇੰਟ ਜਿਹੜੇ ਉਹਨਾਂ ਨੇ ਇਕੋਨਮੀ ਦੇ ਉੱਤੇ ਜਿਹੜੇ ਆ ਇਹ ਪਿਛਲੇ ਦਿਨਾਂ ਦੇ ਵਿੱਚ ਡਿਸਕਸ ਕੀਤੇ ਸੀ ਜੀ। ਅਤੇ ਅਵਿਕਸ਼ਨ ਦਾ ਵੀ ਇਹਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਸੀ ਵੀ ਜਿਹੜੀ ਅਵਿਕਸ਼ਨ ਆ 40 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹ ਇਸ ਟਾਈਮ ਆਪਣਾ ਘਰ ਜਾਂ ਅਪਾਰਟਮੈਂਟ ਲੂਜ਼ ਕਰਨ ਦੇ ਕਿਨਾਰੇ ਦੇ ਉੱਤੇ ਹੈਗੇ ਆ। ਕਹਿੰਦੇ ਪਈ 5 ਦੇ ਵਿੱਚੋਂ 2 ਟੈਨੈਂਟ ਜਿਹੜੇ ਆ ਉਹ ਪੂਰੇ USA ਦੇ ਵਿੱਚ ਆਪਣਾ ਘਰ ਜਾਂ ਅਪਾਰਟਮੈਂਟ ਕਿਸੇ ਟਾਈਮ ਵੀ ਲੂਜ਼ ਕਰ ਸਕਦੇ ਆ। ਸੋ ਇਹਦੇ ਲਈ 18 ਮਹੀਨੇ ਤੱਕ ਜਿਹੜੀ ਆ ਅਵਿਕਸ਼ਨ ਦੇ ਉੱਤੇ ਬੈਨ, ਅਵਿਕਸ਼ਨ ਅਤੇ ਫੋਰਕਲੋਜ਼ਰ, ਜਿਹੜੇ ਘਰ ਓਨ ਵੀ ਕਰਦੇ ਜੇ ਪੇਮੈਂਟਾਂ ਨਹੀਂ ਦਿੰਦੇ ਉਹਦੇ ਉੱਤੇ ਬੈਨ ਲਾਉਣਾ ਚਾਹੀਦਾ ਹੈ। ਮੋਰੀਟੋਰੀਅਮ ਜਿਹੜਾ ਉਹਨਾਂ ਨੇ ਮੰਗ ਇੱਕ ਹਿਸਾਬ ਦੇ ਨਾਲ ਕੀਤੀ ਸੀ। ਨਿਊਯਾਰਕ ਦੇ ਅਟਰਨੀ ਜਨਰਲ ਆ ਉਹਨਾਂ ਨੇ ਇੱਕ ਕਾਫੀ ਵੱਡੀ ਜਿਹੜੀ ਜਿਹੜੇ ਕਹਿ ਲਓ ਵੀ ਕੁਕੜੀ ਦੇ ਆਂਡੇ ਬਣਾਉਣ ਵਾਲੀ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਦੇ ਉੱਤੇ ਪ੍ਰਾਈਸ ਗੋਜਿੰਗ ਦੇ ਕਥਿਤ ਦੋਸ਼ ਜਿਹੜੇ ਆ ਉਹ ਲਾਏ ਆ, ਅਤੇ ਉਹਨਾਂ ਨੂੰ ਲਾਸੂਟ ਉਹਨਾਂ ਦੇ ਖਿਲਾਫ ਫਾਈਲ ਕੀਤਾ ਆ। ਹਿਲਨਡੇਲ ਫਾਰਮਜ਼ ਜਿਹੜਾ ਨਿਊਯਾਰਕ ਦਾ ਹੈਗਾ ਆ, ਉਹਨਾਂ ਦੇ ਖਿਲਾਫ ਕਹਿੰਦੇ ਆ ਵੀ ਇਹਨਾਂ ਨੇ ਪ੍ਰਾਈਸ ਗਾਊਜਿੰਗ ਦੇ ਦੋਸ਼ ਲਾਏ ਆ। ਲਟੀਟਾ ਜੇਮਸ ਨਿਊਯਾਰਕ ਦੀ ਜਿਹੜੀ ਇਸ ਟਾਈਮ ਟਾਪ ਲਾ ਇਨਫੋਰਸਮੈਂਟ ਅਫੀਸ਼ੀਅਲ ਆ, ਉਹਨਾਂ ਨੇ ਇਹ ਦੋਸ਼ ਲਾਏ ਆ ਵੀ 4 ਮਿਲੀਅਨ ਕਾਰਟਨਸ ਐਗਜ਼ ਦੇ ਜਿਹੜੇ ਸੀਗੇ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਦੌਰਾਨ, ਜਦੋਂ ਸ਼ੁਰੂਆਤੀ ਦੌਰ ਸੀਗਾ ਪੈਨਡੈਮਿਕ ਦਾ, ਵੀ ਉਸ ਦੌਰਾਨ ਇਹਨਾਂ ਨੇ ਕਾਫੀ ਮਹਿੰਗੀਆਂ ਕੀਮਤਾਂ ਜਿਹੜੀਆਂ ਉਹ ਲਾਈਆਂ। ਕਈ ਥਾਵਾਂ ਦੇ ਉੱਤੇ ਉਹਨਾਂ ਨੇ 4 ਗੁਣਾ ਤੱਕ ਕੀਮਤਾਂ ਜਿਹੜੀਆਂ ਆਪਣੇ ਅੰਡਿਆਂ ਦੀਆਂ ਜਿਹੜੀਆਂ ਆ ਉਹ ਵਧਾ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਪ੍ਰੋਫਿਟ ਜਿਹੜਾ ਉਹ ਕੀਤਾ ਜਾ ਸਕੇ। ਇਹ ਆਈ ਥਿੰਕ ਹਰਜੋਤ ਸਿੰਘ ਜੀ, ਇਹ ਆਈ ਥਿੰਕ ਪਹਿਲੀ ਦੀ ਜਿਹੜਾ ਕਿਤੇ ਨਾ ਕਿਤੇ ਹੋਣ ਜਾ ਰਿਹਾ। ਅੱਗੇ ਆਪਾਂ ਦੇਖਦੇ ਸੀਗੇ ਵੀ ਛੋਟੇ ਮੋਟੇ ਸਟੋਰਾਂ ਦੇ ਉੱਤੇ ਜ਼ਰੂਰ ਪ੍ਰਾਈਸ ਗੋਜਿੰਗ ਦੇ ਇਸ ਤਰੀਕੇ ਦੇ ਜਿਹੜੇ ਚਾਰਜਿਸ ਸੀਗੇ ਵੀ ਇਹ ਪ੍ਰੋਡਕਸ਼ਨ ਕੰਪਨੀ ਦੇ ਉੱਤੇ ਪਹਿਲੀ ਦੀ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਰਿਹਾ ਆ ਵੀ ਉਹਨਾਂ ਨੇ ਇੰਨੀਆਂ ਜ਼ਿਆਦੀਆਂ ਕੀਮਤਾਂ ਜਿਹੜੀਆਂ ਉਹ ਵਧਾਈਆਂ ਆ। ਕਹਿੰਦੇ ਵੀ ਦਰਜਨ ਆਂਡੇ ਦੀਆਂ, ਚਿੱਟੇ ਆਂਡੇ ਦੀਆਂ ਕੀਮਤਾਂ ਉਹਨਾਂ ਨੇ ਜਿਹੜੇ 60 ਸੈਂਟ ਤੋਂ ਵਧਾ ਕੇ ਅਤੇ $10 ਤੱਕ ਜਿਹੜੀਆਂ ਉਹ ਇੱਕ ਟਾਈਮ ਦੇ ਉੱਤੇ ਸੀਗੀਆਂ, ਉਹਨਾਂ ਨੇ ਫਿਰ ਕਹਿੰਦੇ ਬਾਅਦ ਦੇ ਵਿੱਚ ਤਕਰੀਬਨ $3 ਤੱਕ ਇਸ ਦੀ ਕੀਮਤ ਆ ਉਹ ਵਧਾ ਦਿੱਤੀ ਸੀਗੀ। ਅਤੇ ਜਿਹੜੇ ਹਿਲਨਡੇਲ ਫਾਰਮ ਆ ਉਹਨਾਂ ਨੇ ਇਸ ਦੇ ਉੱਤੇ ਅਜੇ ਤੱਕ ਕੋਈ ਕਮੈਂਟ ਜਿਹੜਾ ਉਹ ਨਹੀਂ ਜਿਹੜਾ ਉਹ ਕੀਤਾ। ਅਤੇ ਉੱਦਾਂ ਕਹਿੰਦੇ ਵੀ ਇਹ ਪਹਿਲਾ ਵੈਂਡਰ ਨਹੀਂ ਆ ਜਿਹਨੇ ਪੈਨਡੈਮਿਕ ਦੇ ਦੌਰਾਨ, ਕੋਵਿਡ ਕ੍ਰਾਈਸਿਸ ਦੇ ਦੌਰਾਨ ਆਪਣੇ ਜਿਹੜੇ ਗਾਹਕਾਂ ਨੂੰ ਜਿਹੜਾ ਆ ਹੋਰ ਜ਼ਿਆਦਾ ਨਿਚੋੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੋਵੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਕੇਅਰਸ ਐਕਟ ਦੇ ਅਧੀਨ ਜਿਹੜਾ ਦੂਸਰਾ ਸਟਿਮੂਲਸ ਚੈੱਕ ਆਉਣਾ ਆ, ਉਹ ਕਹਿੰਦੇ ਵੀ ਆ ਸਕਦਾ ਆ ਕੁਛ ਵੀਕ ਲੱਗਣਗੇ ਉਸ ਨੂੰ ਤੁਹਾਡੇ ਘਰਾਂ ਤੱਕ ਪਹੁੰਚਣ ਦੇ ਲਈ। ਕਹਿੰਦੇ ਜਿਨ੍ਹਾਂ ਲੋਕਾਂ ਨੂੰ ਆਲਰੇਡੀ $1,200 ਆਇਆ, ਸੋ ਮੈਜੋਰਟੀ ਦੇ ਵਿੱਚ ਕਹਿੰਦੇ ਵੀ 100% ਦੇ ਕਰੀਬ ਉਹਨਾਂ ਸਾਰਿਆਂ ਨੂੰ ਫਿਰ ਦੁਬਾਰਾ ਕੀ ਇਹ ਚੈੱਕ ਮਿਲੂਗਾ ਜਿਨ੍ਹਾਂ ਦੀ $75,000 ਤੋਂ ਥੱਲੇ ਪਰ ਪਰਸਨ ਅਤੇ 1.5 ਲੱਖ ਤੋਂ ਥੱਲੇ ਦੋਨਾਂ ਦੀ ਹਸਬੈਂਡ ਵਾਈਫ ਦੀ ਇਨਕਮ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਗੱਲ ਕਰਦੇ ਜੀ, ਨਿਊਯਾਰਕ ਦਾ ਮੇਅਰ ਬਿਲ ਡੇ ਬਲਾਸੀਓ ਆ, ਉਹ ਵੀ ਚਾਹੁੰਦਾ ਆ ਵੀ ਪਬਲਿਕ ਸਕੂਲ ਜਿਹੜੇ ਉਸ ਸਿਟੀ ਦੇ ਆ ਉਹ ਆਪਣੇ ਇਨ ਪਰਸਨ ਕਲਾਸ ਆ ਲਰਨਿੰਗ ਆ ਉਹ ਹੋਵੇ। ਉਹਨਾਂ ਨੇ ਇਹ ਦਾਅਵਾ ਕੀਤਾ ਵੀ ਕਹਿੰਦੇ ਵੀ 1.1 ਮਿਲੀਅਨ ਵਿਦਿਆਰਥੀਆਂ ਦੇ ਵਿੱਚੋਂ 7 ਲੱਖ ਸਟੂਡੈਂਟ ਜਿਹੜੇ ਆ ਉਹ ਚਾਹੁੰਦੇ ਨੇ ਵੀ ਇਨ ਪਰਸਨ ਜਿਹੜੀਆਂ ਕਲਾਸਿਸ ਆ ਉਹ ਉੱਥੇ ਹੋਣ ਸਤੰਬਰ ਦੇ ਵਿੱਚ। ਕਹਿੰਦੇ ਵੀ ਜੋ ਕਿ ਇੱਕ ਮੈਜੋਰਟੀ ਹੈਗੀ ਆ ਓਵਰਆਲ ਜਿਹੜੇ ਕੁੱਲ ਵਿਦਿਆਰਥੀ ਇਸ ਸਕੂਲ ਡਿਸਟ੍ਰਿਕਟ ਦੇ ਵਿੱਚ ਹੈਗੇ, ਜਿਹੜੀ ਕਿ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਸਕੂਲ ਡਿਸਟ੍ਰਿਕਟ ਦੱਸੀ ਜਾਂਦੀ ਆ। ਕਿ ਵਾਕਿਆ ਹੀ ਕਹਿੰਦੇ ਵੀ ਪਰਿਵਾਰ ਇਸ ਚੀਜ਼ ਦੇ ਲਈ ਰਾਜੀ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਵਾਪਸ ਸਕੂਲ 'ਚ ਘੱਲਣ ਦੇ ਲਈ। ਜਦੋਂ ਆਪਾਂ ਦੇਖ ਰਹੇ ਹਾਂ ਵੀ ਜਾਰਜੀਆ ਦੇ ਵਿੱਚ ਕੀ ਜਿਹੜਾ ਵਾਪਰਿਆ ਵੀ ਕੁਛ ਹੀ ਦਿਨਾਂ ਦੇ ਵਿੱਚ ਉਸ ਸਕੂਲ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਬੰਦ ਕਰਨਾ ਪਿਆ, ਅਤੇ 900 ਤੋਂ ਵੱਧ ਸਟੂਡੈਂਟ ਅਤੇ ਨਾਲ ਦੇ ਨਾਲ ਜਿਹੜੇ ਸਟਾਫ ਮੈਂਬਰਸ ਆ ਉਹਨਾਂ ਨੂੰ
ਕੁਆਰੰਟੀਨ ਜਿਹੜਾ ਉਹ ਕਰਨਾ ਪੈ ਰਿਹਾ ਕਿਉਂਕਿ ਦਰਜਨਾਂ ਹੀ ਜਿਹੜੇ ਆ ਨਵੇਂ ਕੇਸ ਉੱਥੇ ਫੈਲੇ ਸੀਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਉੱਧਰ ਨਿਊਯਾਰਕ ਦਾ ਜਿਹੜਾ ਗਵਰਨਰ ਹੈਗਾ ਆ ਐਂਡਰਿਊ ਕੁਮੋ ਉਹ ਚਾਹੁੰਦਾ ਸੀਗਾ ਵੀ ਉਹ ਰੀਓਪਨ ਕਰ ਸਕਦਾ ਆ ਵੀ ਐਜ਼ ਲੌਂਗ ਐਜ਼ ਜਿਹੜਾ ਪੋਜ਼ਿਟਿਵਿਟੀ ਰੇਟ 5% ਤੋਂ ਘੱਟ ਜਿਹੜਾ ਆ ਉਹ ਰਹਿੰਦਾ ਆ ਕੋਵਿਡ-19 ਦੇ ਜਿਹੜੇ ਕੇਸਿਸ ਦਾ। ਸੋ ਇਹ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਜੀ। ਸੋ ਹੁਣ ਸਾਡਾ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਨ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ, ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ 7 ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916
478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗਰੋਵ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋਤਰ ਪ੍ਰੋਗਰਾਮ ਦੇ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਇੱਕ ਜਿਹਨਾਂ ਨੂੰ ਹੁਣ ਉਹਨੇ ਆਫੀਅਰਸ ਨੂੰ ਕਾਲ ਆਈ ਸੀਗੀ ਸੈਂਸਸ ਨੂੰ ਲੈ ਕੇ, ਤੇ ਉਹ ਦੱਸਦੇ ਜਾਈਏ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸੈਂਸਸ ਦੀ ਜਿਹੜੀ ਗਿਣਤੀ ਕਰਨ ਦੇ ਲਈ 1 ਮਹੀਨਾ ਜਿਹੜਾ ਉਹਨਾਂ ਨੇ ਘਟਾ ਦਿੱਤਾ ਆ, ਵਿੱਚੋਂ ਉਹਨਾਂ ਨੇ ਰਿਡਿਊਸ ਕਰ ਦਿੱਤਾ ਆ। ਸੋ ਸਤੰਬਰ ਦੇ ਅਖੀਰ ਤੱਕ ਹੀ ਹੁਣ ਤੁਹਾਡੇ ਕੋਲ ਸਮਾਂ ਹੈਗਾ ਆ ਵੀ ਆਪਣੇ ਸੈਂਸਸ ਭਰ ਦਿਓ। ਜਿਨ੍ਹਾਂ ਨੇ ਅਜੇ ਤੱਕ ਵੀ ਜਿਹੜਾ ਉਹ ਨਹੀਂ ਭਰਿਆ, ਕਈ ਪੁੱਛ ਰਹੇ ਨੇ ਵੀ ਕੀ ਇਹ ਜ਼ਰੂਰੀ ਆ। ਬਹੁਤ ਜ਼ਰੂਰੀ ਆ। ਸਾਰੇ ਦੁਨੀਆ ਨੂੰ, ਸਾਰੇ ਮੁਲਕ ਦੇ ਵਿੱਚ ਕਿੰਨੇ ਲੋਕ ਰਹਿੰਦੇ ਆ, ਕਿੱਥੇ ਕਿੰਨੇ ਲੋਕ ਰਹਿੰਦੇ ਆ, ਉਹਦੀ ਗਿਣਤੀ ਹੋਣੀ ਲਾਜ਼ਮੀ ਆ। ਪਤਾ ਹੋਣਾ ਚਾਹੀਦਾ ਵੀ ਕਿੱਥੇ ਕਿੰਨੇ ਨੌਜਵਾਨ ਆ, ਕਿੱਥੇ ਕਿੰਨੇ ਬਜ਼ੁਰਗ ਆ, ਤਾਂ ਜੋ ਉੱਥੇ ਇਲਾਕਿਆਂ ਦੇ ਵਿੱਚ ਉਹਨਾਂ ਹਿਸਾਬ ਦੇ ਨਾਲ ਜਿਹੜੀਆਂ ਸਹੂਲਤਾਂ ਜਿਹੜੀਆਂ ਆ ਉਹ ਬਣਾਈਆਂ ਜਾ ਸਕਣ। ਇਸ ਮੌਕੇ ਮਹਿਜ 60% ਹੀ ਜਿਹੜੀ ਸੈਂਸਸ ਆ ਉਹ ਭਰੀ ਗਈ ਆ। ਅਜੇ ਵੀ 10 ਦੇ ਵਿੱਚੋਂ 4 ਜਿਹੜੇ ਘਰ ਨੇ ਉਹਨਾਂ ਦੀ ਗਿਣਤੀ ਹੋਣੀ ਬਾਕੀ ਪਈ ਆ, ਅਤੇ ਸਮਾਂ ਮਹਿਜ 1.5 ਮਹੀਨੇ ਦਾ ਜਿਹੜਾ ਉਹ ਰਹਿ ਗਿਆ ਆ। ਜਿਨ੍ਹਾਂ ਨੇ ਅਜੇ ਤੱਕ ਨਹੀਂ ਸੈਂਸਸ ਭਰਿਆ, ਮਰਦਮਸ਼ੁਮਾਰੀ ਜਿਹੜੀ ਉਹ ਨਹੀਂ ਭਰੀ, ਉਹ ਔਨਲਾਈਨ ਫੋਨ ਜਾਂ ਜਿਹੜਾ ਘਰ ਦੇ ਵਿੱਚ ਤੁਹਾਨੂੰ ਸੈਂਸਸ ਦੀ ਚਿੱਠੀ ਆਉਂਦੀ ਆ ਉਸ ਦੇ ਤਹਿਤ ਭਰ ਕੇ ਜਿਹੜਾ ਉਹ ਤੁਸੀਂ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲ ਸਕਦੇ ਆ। ਸੈਂਸਸ ਬਿਊਰੋ ਵਾਲਿਆਂ ਨੇ ਦੱਸਿਆ ਸੀਗਾ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਉੱਤੇ ਜਿਹੜਾ ਨੌਕ ਵੀ ਉਹ ਹੋਵੇ, ਦਰਵਾਜ਼ੇ ਵੀ ਜਿਹੜੇ ਉਹ ਖੜਕਾਉਣ, ਤਾਂ ਜੋ ਉਹ ਮੇਕ ਸ਼ੋਰ ਕਰ ਸਕਣ ਵੀ ਤੁਸੀਂ ਸੈਂਸਸ ਜਿਹੜੇ ਵਗੈਰਾ ਉਹ ਸਾਰੇ ਭਰ ਲਏ ਆ ਜਾਂ ਨਹੀਂ। ਤੇ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਸਨੀ ਗਰੇਵਾਲ ਜੀ ਜਿਹੜੇ ਉਹ ਜੁੜੇ ਆ। ਕੁਛ ਸਕੈਮਸ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਆ, ਉਸ ਤੋਂ ਤੰਗ ਪਰੇਸ਼ਾਨ ਕਾਫੀ ਲੋਕ ਹੋਏ ਨੇ, ਉਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ। ਜੀ ਸਨੀ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਨੀ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਤਾਂ ਉਹ ਗੱਲ ਕਰਨੀ ਸੀਗੀ, ਜਿਹੜੇ ਆਪਣੇ ਉਹ ਸਕੈਮਰ ਨੇ, ਜਿਹੜੇ ਸੋਸ਼ਲ ਸਿਕਿਉਰਿਟੀ ਵਾਲੇ ਨੇ, ਮੈਨੂੰ ਨਾ ਪਿਛਲੇ 2 ਹਫ਼ਤੇ ਤੋਂ ਇੰਨੀਆਂ ਕਾਲਾਂ ਆ ਰਹੀਆਂ ਨੇ। ਕੱਲ ਤਾਂ ਮੈਨੂੰ ਘੱਟੋ ਘੱਟ 7-8 ਕਾਲਾਂ ਆਈਆਂ ਨੇ ਜੀ। ਮੈਂ ਲੋਕਲ ਨੰਬਰ ਤੋਂ ਹੁਣ ਕਾਲ ਕਰਦੇ ਆ, ਕਿਉਂਕਿ ਆਪਾਂ ਲੋਕਲ ਨੰਬਰ ਚੱਕ ਲੈਂਦੇ ਆ ਵੀ ਕਿਸੇ ਦਾ ਹੋਵੇ ਨਾ, ਹਨਾ ਜੀ ਜੀ। ਤੇ ਮੁੜ ਕੇ ਮਤਲਬ ਦੁਖੀ ਇੰਨਾ ਕੀਤਾ ਉਹਨਾਂ ਨੇ। ਮੈਂ ਕੰਮ ਕਰਦਾ ਸੀਗਾ, ਮੈਨੂੰ ਉਹਨਾਂ ਨੇ ਮਤਲਬ ਇੰਨਾ ਦੁਖੀ ਕਰਤਾ, ਮੈਂ ਹਾਰ ਕੇ ਗਾਲਾਂ ਕੱਢੀਆਂ। ਮੁੜ ਕੇ ਮੂਹਰਿਓਂ ਗਾਲਾਂ ਕੱਢ ਕੇ ਫੋਨ ਕੱਟ ਜਾਂਦੇ ਆ, ਤੇ ਨਾਲ ਦੀ ਨਾਲ 15 ਮਿੰਟਾਂ ਬਾਅਦ 5 ਮਿੰਟ ਬਾਅਦ ਫੇਰ ਕਾਲ ਤੇ ਕਾਲ। ਕੱਲ ਤਾਂ ਮੇਰਾ ਜੀ ਕਰੇ ਮੈਂ ਨੰਬਰ ਹੀ ਚੇਂਜ ਕਰਾ ਲਵਾਂ, ਪਰ ਮੇਰਾ ਹੁਣ ਟਰੱਕਿੰਗ ਨਾਲ ਨੰਬਰ ਲਿੰਕ ਆ ਬਿਜ਼ਨਸ ਨਾਲ, ਤਾਂ ਮੈਂ ਨਹੀਂ ਕਰਾਇਆ। ਤੇ ਮੈਂ ਤਾਂ ਹੀ ਇਹੀ ਕਹਿਣਾ ਸੀਗਾ ਜੀ ਆਪਣੇ ਬਾਕੀ ਲੋਕਾਂ ਨੂੰ, ਚਲੋ ਤੁਸੀਂ ਦੱਸਦੇ ਰਹਿੰਦੇ ਹੋ, ਮੈਂ ਤਾਂ ਹੀ ਦੁਬਾਰਾ ਕੀਤਾ ਵੀ ਇਹ ਹੁਣ ਦੁਬਾਰਾ ਜ਼ਿਆਦਾ ਇਹਨਾਂ ਦੇ ਪੈਸੇ ਮੁੱਕ ਗਏ ਪੈਂਡੈਮਿਕ ਕਰਕੇ ਜਾਂ ਕਿਵੇਂ ਆ, ਇਹ ਦੁਬਾਰਾ ਫੇਰ ਸ਼ੁਰੂ ਹੋ ਗਏ। ਜਿਨ੍ਹਾਂ ਨੂੰ ਆਪਣੇ ਕਈ ਬੰਦਿਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ, ਤਾਂ ਉਹਨਾਂ ਨੂੰ ਦੁਬਾਰਾ ਪਤਾ ਲੱਗੇ ਵੀ ਇਹਨਾਂ ਤੋਂ ਬਚ ਕੇ ਹੀ ਰਹੋ ਜੀ। ਹੁਣ ਇਹ ਲੋਕਲ ਨੰਬਰ ਤੋਂ ਬਾਈ ਦੀ ਕਾਲ ਕਰਦੇ ਆ ਜੀ। ਬਿਲਕੁਲ, ਉਹ ਗੂਗਲ ਤੋਂ ਨੰਬਰ ਲੈ ਲੈਂਦੇ। ਹਾਂਜੀ। ਇੱਕ ਮੁੰਡੇ ਨੇ ਹੋਰ ਦੱਸਿਆ, ਕਹਿੰਦਾ ਇੱਕ ਹੁਣ ਬਾਈ ਦੀ ਐਪ ਆਉਂਦੀ ਆ ਜਿਹ 'ਚ ਤੁਸੀਂ ਕਾਲ ਕਰਦੇ ਹੋ ਤੇ ਨੰਬਰ ਤੁਹਾਨੂੰ ਜਿਹੜਾ ਤੁਸੀਂ ਮਰਜ਼ੀ ਸ਼ੋਅ ਕਰ ਸਕਦੇ ਹੋ। ਫੋਰ ਐਗਜ਼ਾਮਪਲ ਮੈਨੂੰ ਕਾਲ ਕਰਨ, ਤੁਹਾਡਾ ਪੰਜਾਬੀ ਰੇਡੀਓ USA ਦਾ ਨੰਬਰ ਵੀ ਸ਼ੋਅ ਹੋ ਸਕਦਾ। ਸੋ ਬਿਲਕੁਲ, ਉਹ ਪਿਛਲੇ ਦਿਨਾਂ 'ਚ ਵੀ ਆਈ ਸੀ। ਉਹ ਕਈ ਜਿੱਦਾਂ ਹੁਣ ਮੰਨ ਲਓ ਹਸਬੈਂਡ ਵਾਈਫ ਦਾ ਨੰਬਰ ਆ ਨਾ, ਉਹ ਕਰਕੇ ਵੀ ਮੈਂ ਅਰੈਸਟ ਹੋ ਗਿਆ, ਇਦਾਂ ਵੀ ਕਰ ਰਹੇ ਆ ਉਹ ਚੋਰੀ ਕਰਕੇ। ਉਹ ਲੱਗਦਾ ਇਦਾਂ ਹੀ ਆ ਵੀ ਉਹਦਾ ਘਰ ਵਾਲੇ ਦਾ ਜਾਂ ਉਹਦੀ ਵਾਈਫ ਦਾ ਨੰਬਰ ਆ ਰਿਹਾ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼, ਮੈਨੂੰ ਵੀ ਖੁਦ ਬਹੁਤ ਵਾਰ ਸੋਸ਼ਲ ਸਿਕਿਉਰਿਟੀ ਦੀਆਂ ਕਾਲਾਂ ਆਈਆਂ, ਆਪਾਂ ਫਿਰ ਜਵਾਬ ਉਦਾਂ ਦਾ ਦੇਈਦਾ। ਤੇ ਅਨਫੋਰਚੂਨੇਟ ਪਾਰਟ ਇਹ ਹੈ ਵੀ ਸਾਰੇ ਉਹ ਇੰਡੀਅਨ ਹੀ ਆ। ਇੰਡੀਆ ਦਾ ਐਕਸੈਂਟ ਆ, ਪਤਾ ਲੱਗ ਜਾਂਦਾ ਉਹਨਾਂ ਦੇ ਐਕਸੈਂਟ ਤੋਂ ਪਤਾ ਲੱਗ ਜਾਂਦਾ ਸਾਫ਼ ਵੀ ਇੰਡੀਅਨ ਆ। ਸੋ ਇਹਦਾ ਇੱਕੋ ਇੱਕ ਤਰੀਕਾ ਆ, ਕਿਉਂਕਿ ਆਪਾਂ ਥੋੜੀ ਮਿਹਨਤ ਨਹੀਂ ਕਰਦੇ। ਆਪਾਂ ਹਮੇਸ਼ਾ ਕਹਿੰਦੇ ਰਹਿੰਦੇ, ਚਾਹੇ ਟਰੱਕਾਂ ਦੇ ਮਾਮਲੇ 'ਚ ਹੋਵੇ, ਹੋਰ ਸਾਨੂੰ ਜਿਹੜੇ ਕਾਂਗਰਸਮੈਨ, ਸੈਨੇਟਰ, ਉਹਨਾਂ ਨੂੰ ਈਮੇਲਾਂ ਲਿਖਣੀਆਂ ਚਾਹੀਦੀਆਂ ਵੀ ਭਾਈ ਇਹਨਾਂ ਦੇ ਉੱਤੇ ਕੋਈ ਨੱਥ ਪਾਓ, ਹਨਾ। ਤੇ ਭਈ ਇੰਡੀਆ ਵਾਲਿਆਂ ਜੇ ਤਾਂ ਹੀ ਤੁਹਾਨੂੰ ਕਾਲ ਕੀਤੀ ਸੀਗੀ, ਜੇ ਆਪਾਂ ਹੁਣ ਇਲੈਕਸ਼ਨ ਈਅਰ ਆ, ਜੇ ਇਹਦਾ ਕੁਝ ਕਰ ਸਕਦੇ ਆ ਜੀ।
ਜੀ ਬਿਲਕੁਲ ਬਿਲਕੁਲ ਇਹ ਇਸ਼ੂ ਮੇਨ ਹੋਣਾ ਚਾਹੀਦਾ ਜੀ ਬਿਲਕੁਲ ਜੀ ਥੈਂਕ ਯੂ ਹਾਂਜੀ, ਸਨੀ ਤੇ thank you ਭਾਜੀ, ਬਿਲਕੁਲ thank you ਬਾਕੀ ਜਿਹੜੀ ਇੱਕ ਨੈਸ਼ਨਲ ਡੂ ਨਾਟ ਕਾਲ ਰਜਿਸਟਰੀ ਹੈ ਪਰ ਉਹ ਕਿਹੜੀ ਪ੍ਰਵਾਹ ਕਰਦੇ ਨਾ ਨਾ ਉਹ ਹੁਣ ਸੈੱਲ ਫੋਨ ਤੇ ਕਰਦੇ ਨਾ ਸੈੱਲ ਫੋਨ ਦੇ ਉੱਤੇ ਜਿੱਥੇ ਮਰਜ਼ੀ ਕਹਿੰਦੇ ਰਜਿਸਟਰ ਕਰੀ ਜਾਓ ਰਿਪੋਰਟ ਤੁਸੀਂ ਕਰ ਸਕਦੇ ਆ ਪਰ ਗੱਲ ਇਹ ਆ ਵੀ ਉਹ ਨੰਬਰ ਐਵਰੀ ਟਾਈਮ ਜਿੰਨੀ ਵਾਰੀ ਕਾਲ ਕਰਦੇ ਹੋ ਚੇਂਜ ਹੋ ਕੇ ਨੰਬਰ ਆਉਂਦਾ ਹੈ ਤੇ ਜਿੱਦਾਂ ਦੱਸਿਆ ਹੀ ਆ ਵੀ ਐਪ ਅਜਿਹੀਆਂ ਜਿਹੜੀਆਂ ਆ ਗਈਆਂ ਜਿਹੜਾ ਵੀ ਤੁਹਾਡਾ ਤੁਸੀਂ ਜਿਹੜਾ ਮਰਜ਼ੀ ਆਪਣਾ ਨੰਬਰ ਆ ਉਹ ਸ਼ੋਅ ਕਰਵਾ ਸਕਦੇ ਆ ਤੁਹਾਡੀ ਕਾਲਰ ਆਈਡੀ ਦੇ ਉੱਤੇ ਸੋ ਇਹ ਮਾੜੀ ਗੱਲ ਹੈਗੀ ਆ ਇਹ ਇਸ ਟਾਈਮ ਬਹੁਤ ਵੱਡੀ ਜਿਹੜੀ ਸਮੱਸਿਆ ਆ ਜਿਹੜਾ ਹਰਜੋਤ ਸਿੰਘ ਜੀ ਉਹ ਚੱਲ ਰਹੀ ਹੈਗੀ ਆ ਸੋ ਇਹ ਹੁਣ ਲੋਕਾਂ ਨੂੰ ਜਿਹੜਾ ਹੈ ਇਸ ਤੋਂ ਜਿਹੜਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਵੀ ਕਿ ਆਪਾਂ ਜਿਹੜਾ ਉਹ ਬਚ ਕੇ ਜਿਹੜਾ ਉਹ ਰਹੀਏ ਅੱਜ ਕੱਲ੍ਹ ਤਾਂ ਹਾਲਾਤ ਵੈਸੇ ਇਦਾਂ ਹੀ ਹੋਏ ਆ ਜੇ ਹੁਣ ਅਨਨੋਨ ਨੰਬਰ ਤੋਂ ਕਾਲ ਆਉਂਦੀ ਲੋਕ ਬਹੁਤੀ ਜਿਹੜੇ ਆ ਉਹ ਚੱਕਦੇ ਹੀ ਨਹੀਂ ਆ ਚਾਹੇ ਕਿਸੇ ਨੇ ਕੋਈ ਜ਼ਰੂਰੀ ਗੱਲ ਵੀ ਜਿਹੜੀ ਉਹ ਕਿਉਂ ਨਾ ਕਰਨੀ ਹੋਵੇ ਕਿਉਂਕਿ ਹਰ ਇੱਕ ਦੇ ਕੋਲ ਨੰਬਰ ਤਾਂ ਜਿਹੜਾ ਨਹੀਂ ਹੁੰਦਾ ਕਿਸੇ ਨਾਲ ਉੱਦਾਂ ਵੀ ਕਈ ਵਾਰੀ ਸੰਪਰਕ ਜਿਹੜਾ ਕਰਨਾ ਪੈ ਜਾਂਦਾ ਸੋ ਇਹ ਇੱਕ ਸਿਚੁਏਸ਼ਨ ਇਸ ਟਾਈਮ ਬੈਡ ਆ ਬਹੁਤ ਬਣੀ ਪਈ ਹੈ ਸ਼ਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਸੁਣਨ ਵਾਲੇ ਸਤਿ ਸ਼੍ਰੀ ਅਕਾਲ ਮੈਨੂੰ ਵੀ ਬੜੀਆਂ ਕਾਲਾਂ ਆਉਂਦੀਆਂ ਤੇ ਏਦਾਂ ਨਾਲ ਵਿੱਚ ਦੂਜੇ ਫੋਨ ਤੇ ਮੇਰੇ ਕੋਲ ਦੂਜਾ ਲਿਆ ਮੈਂ ਆਪ ਬੰਦ ਕਰਾਉਣਾ ਸੀ ਤੇ ਇਹ ਉਹਦੇ ਤੇ ਵੀ ਮੈਸੇਜ ਵੀ ਆਈ ਜਾਂਦੇ ਤੇ ਮੁੜ ਕੇ ਏਦਾਂ ਕਾਲਾਂ ਦੂਜੀਆਂ ਵੀ ਆਉਂਦੀਆਂ ਤੇ ਮੇਰੀ ਬੇਟੀ ਕੋ ਵੀ 100 ਸਿਕਿਉਰਿਟੀ ਮੰਗਦੇ ਸੀ ਹਨਾ ਇਹ ਕਾਲਾਂ ਵਾਕਿਆ ਹੀ ਬੰਦ ਕਰਾਉਣੀਆਂ ਚਾਹੀਦੀਆਂ ਬਹੁਤ ਤੰਗ ਕਰਦੇ ਰਾਤ ਵੀ ਨਹੀਂ ਸੌਣ ਦਿੰਦੇ ਤੇ ਥੈਂਕ ਯੂ ਤੁਹਾਡਾ ਤੁਹਾਡੀ ਆਵਾਜ਼ ਜਿੱਥੇ ਜਿੱਥੇ ਜਾਂਦੀ ਸਾਰੇ ਇਹ ਕੰਮ ਸਾਨੂੰ ਬਹੁਤ ਮਿਲਦੇ ਆ ਵੀ ਹੈਲਪ ਹੁੰਦੀ ਆ ਤੇ ਅਸੀਂ ਤਾਂ ਵੀ ਤੁਹਾਨੂੰ ਇਹਨਾਂ ਨੂੰ ਦੱਸਣਾ ਮੰਗਦੇ ਆ ਹਨਾ ਤੁਹਾਨੂੰ ਤੇ ਓਕੇ ਧੰਨਵਾਦ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ USA ਦੇ ਵਿੱਚ ਨਾ ਤਾਂ ਤੁਹਾਨੂੰ ਕਦੇ ਸੋਸ਼ਲ ਸਿਕਿਉਰਿਟੀ ਆਫਿਸ ਤੋਂ ਕਾਲ ਆਉਂਦੀ ਆ ਨਾ ਹੀ ਕਦੇ IRS ਤੋਂ ਆਉਂਦੀ ਆ ਪਲੀਜ਼ ਲੈਟਰ ਹੀ ਆਉਣਾ ਆ ਜਿਹਦੀ ਵੀ ਕਾਲ ਆਉਂਦੀ ਆ ਤੇ ਉਹਨੂੰ ਉੱਦਾਂ ਦੀ ਜੋ ਭਾਸ਼ਾ 'ਚ ਜਵਾਬ ਦੇ ਕੇ ਉਹਨੂੰ ਰੱਖ ਦਿਆ ਕਰੋ ਜੀ ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਮੈਂ ਦੱਸਣਾ ਸੀਗਾ ਜਿੱਦਾਂ ਮੈਂ PP ਲੋਨ ਅਪਲਾਈ ਕੀਤਾ ਸੀ ਹਨਾ ਜੀ ਤੇ ਮੈਨੂੰ ਕਿਸੇ ਨੇ ਬੈਂਕ ਆਫ ਅਮਰੀਕਾ ਤੋਂ ਕੋਈ ਕਾਲ ਕਰੀ ਜਾ ਰਿਹਾ ਸੀ ਜਿੱਦਾਂ ਮੈਨੂੰ ਕਹਿ ਰਿਹਾ ਕਿ ਦੂਸਰੇ ਦਿਨ ਕਹਿੰਦਾ ਕਿ ਤੁਹਾਡੀ ਡੈਡਲਾਈਨ 31 ਤੱਕ ਆ ਤੇ ਤੁਸੀਂ ਪੇਪਰ ਸਬਮਿਟ ਕਰ ਦਿਓ ਮੈਨੂੰ ਤੇ ਮੈਂ ਕਿਹਾ ਵੀ ਮੈਂ ਤੈਨੂੰ ਕਿਉਂ ਪੇਪਰ ਸਬਮਿਟ ਕਰਾਂ ਮੈਂ ਆਨਲਾਈਨ ਤੇ ਸਬਮਿਟ ਕਰੂੰਗੀ ਹਨਾ ਜੀ ਤੇ ਉਹ ਜਿੱਦਾਂ ਮੈਨੂੰ ਬਾਰ-ਬਾਰ ਨਹੀਂ ਪੁੱਛੀ ਕਰਿਆ ਨਹੀਂ ਤੁਸੀਂ ਕਰੋ ਮੈਂ ਕਿਹਾ ਨਹੀਂ ਓਕੇ ਮੈਂ ਆਨਲਾਈਨ ਤੇ ਸਕੈਨ ਕਰਕੇ ਕਰ ਦੂੰਗੀ ਓਕੇ ਮੈਂ ਕਰ ਵੀ ਦਿੱਤੇ ਹਨਾ ਮੇਰੀ ਜਿੱਦਾਂ ਅਪਰੂਵਲ ਵੀ ਆ ਗਈ ਈਵਨ ਕਿ ਮਨੀ ਵੀ ਮੇਰੇ ਅਕਾਊਂਟ 'ਚ ਆ ਗਈ ਉਸ ਤੋਂ ਬਾਅਦ ਵੀ ਮੈਨੂੰ ਕਾਲ ਕਰੀ ਜਾ ਰਿਹਾ ਕਿ ਜਿੱਦਾਂ ਨਹੀਂ ਤੁਸੀਂ ਤੁਹਾਡੀ ਡੈਡਲਾਈਨ ਚੱਲੀ ਜਾ ਰਹੀ ਆ ਤੁਸੀਂ ਮੈਨੂੰ ਆਪਣੇ ਪੇਪਰ ਵਰਕ ਦੇ ਦਿਓ ਤੁਸੀਂ ਪੇਪਰ ਵਰਕ ਦੇ ਦਿਓ ਹਾਂਜੀ ਜਿੱਦਾਂ PP ਲੋਨ ਤੇ ਵੀ ਬੈਂਕ ਆਫ ਅਮਰੀਕਾ ਚੋਂ ਵੀ ਇਦਾਂ ਜਿੱਦਾਂ ਫਰਾਡ ਕਾਲਸ ਆਉਂਦੀਆਂ ਜੀ ਥੈਂਕ ਯੂ ਜੀ ਸੋ ਬਿਲਕੁਲ ਬੈਂਕ ਆਫ ਅਮਰੀਕਾ ਤੋਂ ਨਹੀਂ ਐਕਚੁਅਲੀ ਉਹ ਬਣ ਕੇ ਕਰਦੇ ਵੀ ਅਸੀਂ ਬੈਂਕ ਆਫ ਅਮਰੀਕਾ ਵਾਲੇ ਤਾਂ ਨਹੀਂ ਇਦਾਂ ਉਹ ਕਰਦੇ ਹੋਣੇ ਜੀ ਪਰ ਉਹ ਤੁਹਾਨੂੰ ਕਨਫਰਮ ਕਰਨਾ ਚਾਹੀਦਾ ਜੇ ਤੁਸੀਂ ਅਪਲਾਈ ਕੀਤਾ ਹੋ ਸਕਦਾ ਬੈਂਕ ਆਫ ਅਮਰੀਕਾ ਤੋਂ ਵੀ ਉਹ ਕਾਲ ਕਰਦੇ ਹੋਣ ਨਹੀਂ ਪਰ ਜਿੱਦਾਂ ਇਹਨਾਂ ਨੇ ਦੱਸਿਆ ਵੀ ਮੈਂ ਸਬਮਿਟ ਵੀ ਕਰਤੇ ਸਕੈਨ ਵੀ ਕਰਤੇ ਪੈਸੇ ਵੀ ਆ ਗਏ ਉਸ ਤੋਂ ਬਾਅਦ ਵੀ ਉਹ ਕਾਲਾਂ ਆਈ ਜਾ ਰਹੀਆਂ ਉਹਨਾਂ ਨੂੰ ਨਾ ਸੋ ਉਹ ਤਾਂ ਡੈਫੀਨੇਟਲੀ ਵਿੱਚ ਕੋਈ ਨਾ ਕੋਈ ਧਾਂਦਲੀ ਜਿਹੜੀ ਉਹ ਕਰ ਰਹੇ ਆ ਸਕੈਮ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਚੱਲ ਰਹੇ ਨੇ ਮੈਨੂੰ ਲੱਗਦਾ ਵੀ ਜਿਹੜੇ ਅਧਿਕਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਲੇਟੈਸਟ ਜਿਹੜਾ ਆ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ ਸੋ ਸਾਰਿਆਂ ਨੂੰ ਸਤਰਕ ਜਿਹੜਾ ਉਹ ਰਹਿਣਾ ਚਾਹੀਦਾ ਆ ਦੇਖੋ ਜਿੱਥੇ ਵੀ ਤੁਹਾਨੂੰ ਇਦਾਂ ਲੱਗੇ ਵੀ ਤੁਹਾਨੂੰ ਫ੍ਰੀ ਮਨੀ ਜਿਹੜੀ ਉਹ ਮਿਲਣ ਲੱਗੀ ਆ ਨਾ ਉੱਥੇ ਤੁਸੀਂ ਨਾਲ ਹੀ ਕੰਨ ਤੁਹਾਡੇ ਖੜੇ ਹੋ ਜਾਣੇ ਚਾਹੀਦੇ ਵੀ ਨਹੀਂ ਯਾਰ ਅਮਰੀਕਾ 'ਚ ਨਹੀਂ ਇਦਾਂ ਜਿਹੜਾ ਉਹ ਹੁੰਦਾ ਜੇ ਫ੍ਰੀ ਮਨੀ ਦੇਣੀ ਹੈ ਤਾਂ ਸਰਕਾਰ ਨੇ ਜਦੋਂ ਕਿਤੇ ਮਾੜੀ ਮੋਟੀ ਜਦੋਂ ਇਦਾਂ ਦੀ ਆਫਤ ਆਈ ਆ ਤੇ ਉਦੋਂ ਉਹ ਦੇ ਸਕਦੇ ਨੇ ਅਦਰਵਾਈਜ਼ ਨਹੀਂ ਇਹ ਸਟਿਮੂਲਸ ਮਾਮਲੇ ਦੇ ਵਿੱਚ ਵੀ ਕਈ ਲੋਕਾਂ ਦੇ ਨਾਲ ਜਿਹੜੀਆਂ ਠੱਗੀਆਂ ਟਕੋਰੀਆਂ ਜਿਹੜੀਆਂ ਆ ਉਹ ਹੋਈਆਂ ਨੇ ਲੋਕਾਂ ਦੇ ਨਾਲ ਭੋਲੇ ਭਾਲੇ ਜਿਹੜੇ ਲੋਕਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹ ਠੱਗੀ ਜਾ ਰਹੇ ਨੇ ਉਹਨਾਂ ਦਾ ਕੋਈ ਦੀਨ ਮਜਬ ਨਹੀਂ ਕੋਈ ਉਹਨਾਂ ਦਾ ਸਿਰਫ ਤੇ ਸਿਰਫ ਮਾਇਆ ਪ੍ਰਧਾਨ ਆ ਉਹਨਾਂ ਦੇ ਲਈ ਉਹਨਾਂ ਨੇ ਬਸ ਉਹੀ ਡਾਲਰ ਜਿਹੜੇ ਆ ਬਸ ਉਹ ਤੁਹਾਡੇ ਤੋਂ ਹੈਂਠਣ ਦੇ ਲਈ ਉਹਨਾਂ ਨੇ ਕਈ ਕੁਛ ਜਿਹੜਾ ਉਹ ਕਰੀ ਜਾਣਾ ਅਗਲੇ ਕਾਲਰ ਨੇ ਕੁਲਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਐਡ ਕਰਨਾ ਚਾਹੁੰਦਾ ਸੀਗਾ ਵੀ ਜਿੱਦਾਂ ਆਪਣੇ ਕਈ ਨਾ ਲੋਕਾਂ ਨੂੰ ਪਤਾ ਨਹੀਂ ਗਾ ਜਿੱਦਾਂ ਮੈਂ ਇੱਕ ਸਟੋਰ ਤੇ ਗਿਆ ਸੀ ਇੰਡੀਅਨ ਅੰਕਲ ਸਟੋਰ ਤੇ ਅੰਕਲ ਨੂੰ ਕਾਲ ਆਈ ਸੀ ਅੰਕਲ ਬਹੁਤ ਘਬਰਾਏ ਹੋਏ ਸੀ ਡਰੇ ਹੋਏ ਸੀਗੇ ਮੈਂ ਕਿਹਾ ਅੰਕਲ ਤੁਸੀਂ ਕਾਲ ਕਰ ਵੀ ਇਹਨਾਂ ਨੂੰ ਕੋਈ ਜੇ ਕਿਸੇ ਨੂੰ ਆਉਂਦੀ ਵੀ ਹੈ ਕੋਈ ਡਰ ਵੀ ਹੈ ਨਾ ਉਹਨੂੰ ਕਿਹਾ ਜੋ ਇਨਫੋਰਮੇਸ਼ਨ ਮੇਰਾ ਘਰ ਦਾ ਐਡਰੈਸ ਹੈਗਾ ਤੁਹਾਡੇ ਕੋਲ ਤੇ ਬਾਈ ਮੇਲ ਮੈਨੂੰ ਸੈਂਡ ਕਰ ਦਿਓ ਤੇ ਮੈਂ ਪੇ ਕਰ ਦੂੰਗਾ ਜੇ ਕੋਈ ਵੀ ਪ੍ਰੋਬਲਮ ਹੈਗੀ ਆ ਅਸੀਂ ਲੋਕੀ ਡਰ ਜਾਂਦੇ ਆ ਫੋਨ ਤੇ ਇਨਫੋਰਮੇਸ਼ਨ ਦੇ ਦਿੰਦੇ ਆ ਜੇ ਕੋਈ ਪਹਿਲਾਂ ਉਹਨੂੰ ਕਾਲ ਕਰਦਾ ਤਾਂ ਮੈਂ ਇਹੀ ਕਹਿੰਦਾ ਵੀ ਉਹਨੂੰ ਕਹਿੰਦੇ ਬਾਈ ਮੇਲ ਸੈਂਡ ਕਰ ਦਿਓ ਕਿਉਂਕਿ ਇਹ ਬਾਈ ਮੇਲ ਸੈਂਡ ਕਰਦੇ ਆਪਾਂ ਨੂੰ ਸਭ ਨੂੰ ਪਹਿਲਾਂ ਜੇ ਤੁਹਾਡੇ ਚਾਹ ਪ੍ਰੋਬਲਮ ਜੇ ਕੋਰਟ ਦੀ ਕੋਈ ਆਉਂਦੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਹੁੰਦਾ ਜੀ ਧੰਨਵਾਦ ਕਾਲਾਂ ਤਾਂ ਹਾਂਜੀ ਕਾਲਾਂ ਸਾਰੇ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਬਹੁਤ ਜ਼ਿਆਦਾ ਆਉਂਦੀਆਂ ਜੀ ਹਾਂਜੀ ਤੇ ਥੈਂਕ ਯੂ ਭਾਜੀ ਮੈਂ ਇਹੀ ਕਹਿਣਾ ਸੀਗਾ ਵੀ ਧੰਨਵਾਦ ਬਾਈ ਮੇਲ ਧੰਨਵਾਦ ਜੀ
ਤੇ ਬਿਲਕੁਲ ਇਹ ਤਾਂ ਬਹੁਤ ਜ਼ਿਆਦਾ ਮਗਿਆ ਪਿਆ ਕੰਮ। ਤੇ ਆਪਾਂ ਅਗਲੇ ਕਾਲ ਲਈਏ ਰਾਜ। ਜੀ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਜੀ ਨਰਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਨੂੰ ਲਾਸਟ ਵੀਕ ਨਾ ਕਾਲ ਆਈ ਸੀ ਕਿ ਕਹਿੰਦੇ ਅਸੀਂ PG&E ਤੋਂ ਕਾਲ ਕਰਦੇ ਆ ਜੀ। ਕਹਿੰਦੇ ਅੱਜ ਸ਼ਾਮ ਨੂੰ ਤਾਂ 3 o'clock ਤੁਹਾਡੀ ਨਾ ਡਿਸਕਨੈਕਟ ਕਰ ਦੇਣੀ ਸਰਵਿਸ। ਮੈਂ ਕਿਹਾ ਕਿਉਂ? ਕਹਿੰਦੇ ਤੁਸੀਂ ਬਿੱਲ ਨਹੀਂ ਪੇ ਕੀਤਾ। ਮੈਂ ਕਿਹਾ ਬਿੱਲ ਤੇ ਤਾਂ ਮੇਰੇ $120 ਐਕਸਟਰਾ ਗਏ ਹੋਏ ਆ। ਕਹਿੰਦੇ ਨਹੀਂ ਹੈ ਨਾ ਤੁਹਾਨੂੰ ਲੈਟਰ ਮਾਰਚ 'ਚ ਭੇਜੀ ਸੀਗੀ, ਤੁਹਾਡਾ ਮੀਟਰ ਚੇਂਜ ਕਰਨਾ ਸੀ, ਉਹ ਅਪ ਟੂ ਡੇਟ ਨਹੀਂ ਹੈਗਾ, ਤੁਸੀਂ ਉਹਦੇ ਪੈਸੇ ਨਹੀਂ ਪੇ ਕੀਤੇ ਤਾਂ $600 ਸਮਥਿੰਗ ਤੁਸੀਂ ਉਹ ਕਹਿਣਾ ਵੀ ਮੈਂ ਪੰਜਾਬ 'ਚ ਥੋੜੀ ਰਹਿੰਦੀ ਆ, ਅਮਰੀਕਾ 'ਚ ਰਹਿੰਦੀ ਮੀਟਰ ਚੇਂਜ। ਜੀ ਬਿਲਕੁਲ PG&E ਦੀਆਂ ਵੀ ਬਹੁਤ ਕਾਲਾਂ ਆਉਂਦੀਆਂ। ਹਾਂਜੀ ਬਿਲਕੁਲ। ਫਿਰ ਮੈਨੂੰ ਕਹਿੰਦੇ ਆਪਣਾ ਕਾਰਡ ਦੇ ਦਿਓ। ਮੈਂ ਕਿਹਾ ਵੀ ਕਾਰਡ ਤਾਂ ਮੇਰੇ ਦਿਮਾਗ 'ਚ ਆਇਆ ਕਿਉਂਕਿ 2 ਮਹੀਨੇ ਪਹਿਲਾਂ ਮੈਂ ਟਰਾਈ ਕੀਤੀ ਸੀ ਬਿੱਲ ਜਿਹੜਾ ਆਨਲਾਈਨ ਕਾਰਡ ਤੇ ਪੇ ਕਰਨੇ ਨੂੰ ਐਵਰੀ ਮੰਥ ਨਾ, ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਕਾਰਡ ਨਹੀਂ ਅਸੀਂ ਲੈਂਦੇ, ਅਸੀਂ ਨਾ ਬੈਂਕ ਦਾ ਅਕਾਊਂਟ ਲੈਂਦੇ ਆ। ਤੇ ਮੇਰੇ ਦਿਮਾਗ 'ਚ ਹਿੱਟ ਕੀਤਾ ਵੀ ਇਹ ਤਾਂ ਸਮਥਿੰਗ ਰੋਂਗ ਆ, ਕਿਉਂਕਿ ਫਿਰ ਮੈਂ ਕਿਹਾ ਮੇਰੇ ਕੋਲ ਕਾਰਡ ਹੈ ਨਹੀਂ। ਫਿਰ ਉਹ ਮੈਨੂੰ ਕਹਿਣ ਲੱਗੇ ਰਾਈਟ ਏਡ ਤੇ ਜਾ ਕੇ ਉਹ ਗ੍ਰੀਨ ਸਟਿਕਰ ਵਾਲਾ ਕਾਰਡ ਲੈ ਕੇ ਉਹ ਦੇ ਦਿਓ ਜੇ ਉਹ। ਉੱਥੋਂ ਤਾਂ ਪੱਕਾ ਹੀ ਕਨਫਰਮ ਹੋ ਜਾਂਦਾ ਵੀ ਇਹ ਸਕੈਮ ਨੇ, ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੇ ਤੋਂ ਪੈਸੇ ਜਿਹੜੇ ਉਹ ਉਠਾਉਣੇ ਨੇ। ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਇੱਕ ਨਾ ਵੀਡੀਓ ਬੜੀ ਵਾਇਰਲ ਹੋਈ ਸੀ, ਆਪਣੇ ਹੀ ਜਿਹੜਾ ਨਾ ਆਪਣੀ ਕਮਿਊਨਿਟੀ ਦਾ ਹੀ ਇੱਕ ਟੈਕਸੀ ਡਰਾਈਵਰ ਸੀ, ਪਿੱਛੇ ਇੱਕ ਬੰਦਾ ਬੈਠਾ ਸੀ, ਉਹ ਰੋਜ਼ਵਿਲ ਤੋਂ ਹਾਂ ਤੇ ਨਹੀਂ ਉਹ ਵੱਖਰੀ ਇੱਕ ਵੀਡੀਓ ਸੀਗੀ ਤੇ ਉਹ ਬੰਦਾ ਪਿੱਛੇ ਬੈਠਾ ਘਬਰਾਇਆ ਪਿਆ ਸੀਗਾ। ਉਹ ਕਹਿੰਦਾ ਵੀ ਮੈਂ ਤਾਂ $3000 ਜਿਹੜਾ ਉਹ ਦੇ ਬੈਠਾ ਆ। ਫਿਰ ਉਹ ਹੌਲੀ ਹੌਲੀ ਉਹਨੂੰ ਸਮਝਾਉਂਦਾ ਇਹ ਸਕੈਮ ਆ। ਕਹਿੰਦੇ ਵੀ ਜੇ ਤੈਨੂੰ IRS ਵਾਲਿਆਂ ਨੇ ਜਾਂ ਤੇਰਾ ਕੇਸ ਰਫਾ ਦਫਾ ਕਰਨ ਲਈ ਅਮਰੀਕਾ ਜਿੱਦਾਂ ਕਦੀ ਹੁੰਦਾ ਆ ਵੀ ਤੇਰੇ ਤੋਂ ਡਾਲਰ ਲੈ ਕੇ ਫੋਨ ਦੇ ਤੇ ਤੇਰਾ ਕੇਸ ਜਿਹੜਾ ਉਹ ਪਰੇ ਜਿਹੜਾ ਉਹ ਕਰ ਦੇਣਗੇ। ਫਿਰ ਉਹਨੂੰ ਬਾਅਦ ਦੇ ਵਿੱਚ ਸਮਝ ਆਈ ਵੀ ਦੇਖ ਇਸ ਤਰੀਕੇ ਦੇ ਨਾਲ ਉਹ ਸਕੈਮ ਹੋ ਰਹੇ ਆ। ਅਜੇ ਵੀ ਬਹੁਤ ਸਾਰੇ ਜਿਹੜੇ ਭੋਲੇ ਭਾਲੇ ਲੋਕ ਜਿਹੜੇ ਠੱਗੇ ਜਾਂਦੇ ਆ। ਬਹੁਤ ਸਾਰੇ ਸਟੋਰਾਂ ਦੇ ਉੱਤੇ ਪਹਿਲੋਂ ਬਹੁਤ ਹੁੰਦਾ ਸੀ, ਵੈਸਟਰਨ ਯੂਨੀਅਨ ਕਰਵਾਈ ਜਾਂਦੇ ਸੀ। ਫਿਰ ਆਪਣੇ ਕਈ ਸਟੋਰ ਵਾਲੇ ਜਿਹੜੇ ਸੀਗੇ ਮੁੰਡੇ ਜਿਹੜੇ ਉੱਥੇ ਕੰਮ ਕਰਦੇ ਸੀ ਉਹ ਸਮਝਾਉਂਦੇ ਸੀ ਵੀ ਇਹ ਟੋਟਲੀ ਜਿਹੜਾ ਆ ਫਰਾਡ ਹੈਗਾ ਆ। ਤੇ ਵੈਸਟਰਨ ਯੂਨੀਅਨ ਵਾਲਾ ਕੰਮ ਤਾਂ ਉਹਨਾਂ ਨੇ ਹੁਣ ਬੰਦ ਕੀਤਾ। ਹੁਣ ਹੋਰ ਤਰੀਕੇ ਦੇ ਨਾਲ ਉਹ ਜ਼ਿਆਦਾ ਜਿਹੜਾ ਉਹ ਕੰਮ ਦੂਜੇ ਤਰੀਕੇ ਨਾਲ ਕਰ ਰਹੇ। ਅਗਲੇ ਆਪਣੇ ਕਾਲਰ ਨੇ ਜੁੜੇ ਨੇ ਇਸ ਟਾਈਮ ਅਮਰਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਦੱਸਣਾ ਮੈਨੂੰ ਨਾ ਪਿਛਲੇ 1 ਮਹੀਨੇ ਤੋਂ ਜਿੱਦਾਂ ਕਹ ਲਓ ਕਿ 3 ਵਾਰੀ ਕਾਲ ਆਈਆਂ ਵੀ ਕਿ ਉਹ ਕਹਿ ਰਹੇ ਵੀ ਅਸੀਂ ਸੈਂਸਸ ਬਿਊਰੋ ਤੋਂ ਬੋਲ ਰਹੇ ਔਰ ਆਪਣਾ ਬਕਾਇਦਾ ਏਜੰਟ ਨੰਬਰ ਵੀ ਕਾਲ ਬੈਕ ਵਾਸਤੇ ਛੱਡ ਕੇ ਜਾਂਦੇ ਆ ਵੀ ਸਾਨੂੰ ਕਾਲ ਬੈਕ ਕਰੋ। ਮੈਂ ਆਈ ਡੋਂਟ ਨੋ ਵੀ ਮੈਨੂੰ ਕਾਲ ਬੈਕ ਕਰਨੀ ਚਾਹੀਦੀ ਹੈ ਜਾਂ ਨਹੀਂ। ਐਕਚੁਅਲ ਦੇ ਵਿੱਚ ਸੈਂਸਸ ਵਾਲੇ ਰੀਅਲ ਦੇ ਵਿੱਚ ਕਾਲ ਜਿਹੜੀ ਉਹ ਕਰਦੇ ਆ ਜੇ ਤੁਸੀਂ ਸੈਂਸਸ ਨਹੀਂ ਭਰਿਆ ਹੁੰਦਾ। ਮੈਨੂੰ ਵੀ ਆਈ ਸੀ, ਜੇ ਉਹ ਪੁੱਛਦੇ ਆ ਵੀ ਤੁਸੀਂ ਸੈਂਸਸ ਭਰ ਲਿਆ ਆ ਤੇ ਜੇ ਤੁਸੀਂ ਓਕੇ ਕਰ ਦਿੰਦੇ ਆ ਤੇ ਫਿਰ ਉਹ ਤੁਹਾਨੂੰ ਮੁੜ ਕੇ ਦੁਬਾਰਾ ਕਾਲ ਨਹੀਂ ਕਰਦੇ। ਜੇ ਸੈਂਸਸ ਵਾਲੇ ਕਾਲ ਕਰਨਗੇ ਕਦੇ ਵੀ ਤੁਹਾਡਾ ਉਹ ਸੋਸ਼ਲ ਸਿਕਿਉਰਿਟੀ ਤੁਹਾਡੀ ਬੈਂਕ ਦੀ ਇਨਫੋਰਮੇਸ਼ਨ ਇੱਦਾਂ ਦੀ ਕੋਈ ਵੀ ਚੀਜ਼ ਜਿਹੜੀ ਉਹ ਤੁਹਾਡੇ ਕੋਲ ਆ ਉਹ ਨਹੀਂ ਪੁੱਛਣਗੇ। ਮੇ ਵੀ ਵੱਧ ਤੋਂ ਵੱਧ ਤੁਹਾਡਾ ਨਾਮ ਜਾਂ ਐਡਰੈਸ ਜਿਹੜਾ ਹੈ ਉਹ ਕਨਫਰਮ ਜਿਹੜਾ ਉਹ ਕਰਦੇ ਹੁੰਦੇ ਵੀ ਇਸ ਹਾਊਸ ਹੋਲਡ ਨੂੰ ਉਹਨਾਂ ਨੇ ਕਰ ਲਿਆ ਐਡ ਜਾਂ ਨਹੀਂ ਕਰ ਲਿਆ ਹੁੰਦਾ। ਬਿਲਕੁਲ ਇੱਕ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੀ ਵੀ ਕਾਲ ਕਿਤੋਂ ਵੀ ਆਉਂਦੀ ਹੈ ਨਾ ਉਹਨੂੰ ਰਾਈਟ ਵੇ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਗਵਰਨਮੈਂਟ ਆਫਿਸ ਦੀ ਆ ਜਾਂ ਐਵੇਂ ਹੀ ਹੈਗੀ ਆ। ਪਰ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਉਹ ਐਪ ਦਾ ਵੀ ਡਰ ਹੈ ਨਾ ਵੀ ਉਹ ਕਿਸੇ ਵੀ ਨੰਬਰ ਜਿਹੜਾ ਉਹ ਤੁਹਾਡੇ ਜਿਹੜਾ ਉਹ ਸ਼ੋ ਸਕਦਾ ਆ। ਪਰ ਜੇ ਉਹ ਕਹਿੰਦੇ ਵੀ ਤੁਸੀਂ ਆਪ ਕਾਲ ਕਰ ਲਓ ਤਾਂ ਤੁਸੀਂ ਐਕਚੁਅਲ 'ਚ ਸੈਂਸਸ ਦਾ ਜਿਹੜਾ ਫੋਨ ਨੰਬਰ ਉੱਤੇ ਕਾਲ ਕਰਕੇ ਕਨਫਰਮ ਕਰ ਲਓ। ਠੀਕ ਹੈ ਆਪਣਾ ਏਜੰਟ ਨੰਬਰ ਵੀ ਵਗੈਰਾ ਹਾਂਜੀ ਉਹ ਦੱਸ ਹਾਂਜੀ ਬੰਦੇ ਨੂੰ ਭਰੋਸੇ 'ਚ ਵੀ ਕਈ ਵਾਰੀ ਇੱਦਾਂ ਲੈ ਲੈਂਦੇ ਜਿਨ੍ਹਾਂ ਨੇ ਸਕੈਮ ਕਰਨਾ ਹੁੰਦਾ। ਪਰ ਸੈਂਸਸ ਵਾਲੇ ਇਸ ਟਾਈਮ ਐਕਚੁਅਲ 'ਚ ਕਾਲਸ ਉਹ ਕਰ ਰਹੇ ਨੇ ਜੀ। ਥੈਂਕ ਯੂ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਅਗਲੇ ਮੈਂ ਦੱਸਣਾ ਚਾਹਾਂ ਵੀ ਅਸੀਂ ਵੀ ਸੈਂਸਸ ਜਿਹੜਾ ਆਨਲਾਈਨ ਭਰ ਦਿੱਤਾ ਸੀ, ਪਰ ਉਸ ਦੇ ਬਾਵਜੂਦ ਉਹਨਾਂ ਨੇ ਕਾਲ ਕਰਕੇ ਇੱਕ ਵਾਰੀ ਕਨਫਰਮ ਕੀਤਾ ਸੀ। ਇੱਕ ਵਾਰੀ ਉਹਨਾਂ ਦੀ ਕਾਲ ਆਈ ਸੀ ਜਦੋਂ ਉਹਨਾਂ ਨੂੰ ਮੈਂ ਓਕੇ ਕਰਤਾ ਸੀ ਵੀ ਹਾਂ ਅਸੀਂ ਸੈਂਸਸ ਭਰ ਦਿੱਤੇ, ਬਾਅਦ 'ਚ ਮੁੜ ਕੇ ਦੁਬਾਰਾ ਜਿਹੜੀ ਉਹ ਕਾਲ ਉਹਨਾਂ ਦੀ ਨਹੀਂ ਸੀ ਆਈ। ਅਗਲੇ ਜਿਹੜੇ ਕਾਲਰ ਨੇ ਆਪਣੇ ਜੁੜੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਮੈਨੂੰ ਕਾਲ ਆਈ ਤਾਂ ਮੈਂ ਕਿਹਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਿੱਦਾਂ ਜੀ ਤੇ ਉਹਨੇ ਜਿੱਦਾਂ ਗਾਂ ਏਡੀਅਨ ਨੂੰ ਫੜਾਤਾ ਕਿਸੇ ਨੂੰ ਜਿੱਦਾਂ। ਮੈਂ ਕਿਹਾ ਵੀ ਤੂੰ ਦੱਸ ਕੌਣ ਆ, ਕਿੱਥੋਂ ਕਰਦਾ ਤੂੰ ਕਾਲ ਸਿਕਿਉਰਿਟੀ ਤੋਂ। ਮੈਂ ਉੱਥੇ ਆ ਜਾਂਦਾ ਤੇ ਮੈਂ ਉਹਨੂੰ ਪੈ ਗਿਆ, ਮੁੜ ਕੇ ਮੈਨੂੰ ਕਹਿੰਦਾ ਚੰਗਾ ਹੋਵੇ ਤੈਨੂੰ ਕਰੋਨਾ ਹੋ ਜਾਣਾ। ਲਓ ਜੀ ਏਦਾਂ ਦੁਖੀ ਹੋਏ ਪਏ ਉੱਥੇ ਪੈਸੇ ਨਹੀਂ ਮਿਲਦੇ ਤਾਂ ਸੋ ਬੇਲੀ ਜਨਤਾ ਆ ਉੱਥੇ ਪਿੱਛੇ ਜੇ ਮੁੜ ਕੇ ਕੱਟ ਗਿਆ ਜੀ। ਥੈਂਕ ਯੂ ਬਲਵਿੰਦਰ ਜੀ। ਪਿੱਛੇ ਜੇ FBI ਨੇ ਕਾਫੀ ਆਫਿਸ ਉੱਥੇ ਉਹਨਾਂ ਦੇ ਰਾਈਟ ਪੜਵਾਏ ਵੀ ਸੀ ਪਰ ਉਹ ਟਲਦੇ ਨਹੀਂ ਹੈਗੇ। ਹਾਂ ਜੀ ਉੱਥੇ ਇੰਨੇ ਜ਼ਿਆਦਾ ਲੋਕ ਨੇ, ਬਹੁਤ ਜ਼ਿਆਦਾ ਜਿਹੜਾ ਫਰਾਡ ਆ ਉਹ ਇਦਾਂ ਚੱਲਦਾ ਆ।
ਤੇ ਅਮਰੀਕੀਆਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੋਸ਼ਲ ਸਿਕਿਉਰਿਟੀ ਦਾ ਕੱਲ ਮੈਨੂੰ ਵੀ ਲਾਕਡਾਊਨ ਹੋਣ ਤੋਂ ਪਹਿਲਾਂ ਆਈਆਂ ਦੀਆਂ, ਮੈਂ ਵੀ ਦੁਖੀ ਹੋ ਗਿਆ। ਮੈਂ ਤਾਂ 3-4 ਘੰਟੇ ਫਿਰ ਉੱਥੇ ਆਫਿਸ ਵਿੱਚ ਬਹਿ ਕੇ ਉਹਨਾਂ ਦਾ ਆਫਿਸ ਵੀ ਜਾ ਕੇ ਆਇਆ, ਤਾਂ ਉਹ ਕਹਿੰਦੇ ਨਹੀਂ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ, ਜਿਹਨੂੰ ਵੀ ਲੈਟਰ ਪਾਉਣੇ ਆਗੇ। ਤੇ ਹੁਣ ਤਾਂ ਕੱਲ ਇੰਟਰਨੈਟ ਜਿਹੜਾ ਆਪਣੇ ਘਰੇ ਲੱਗਿਆ ਹੁੰਦਾ ਨਾ, ਇਹਨਾਂ ਦੀਆਂ ਵੀ ਬਹੁਤ ਆ ਰਹੀਆਂ ਲੋਕਲ ਨੰਬਰ ਤੋਂ ਵੀ ਤੁਹਾਨੂੰ ਅਸੀਂ ਨਵੀਂ ਡੀਲ ਦਿੰਦੇ ਆ। ਉਹ ਏਦਾਂ ਕਈ ਦਿਨ ਹੋ ਗਏ ਆਉਂਦਿਆਂ ਨੂੰ, ਗੱਲ ਬੜੀ ਸੋਹਣੀ ਕਰਦੇ ਆ ਵੀ ਏਦਾਂ ਵਧੀਆ ਡੀਲਾਂ ਦੇ ਨੂੰ ਫਸਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ। ਉਹ ਵੀ ਉਹਨਾਂ ਦਾ ਉਹ ਵੀ ਮੈਂ ਉਹਨਾਂ ਨੂੰ ਜਦੋਂ ਇੰਟਰਨੈਟ ਵਾਲਿਆਂ ਨੇ ਜਿਹੜੇ ਮੇਰੀ ਕੰਪਨੀ ਅੱਗੇ ਲੱਗਿਆ ਹੋਇਆ ਕਾਲ ਕੀਤੀ, ਉਹ ਵੀ ਫਰਾਡ ਹੈਗਾ। ਤਾਂ ਬੀ ਕੇਅਰਫੁਲ, ਬਹੁਤ ਕੁਝ ਹੋ ਰਿਹਾ। ਇੱਕ ਇਹ ਵੀ ਵਾਲਾ ਡਿਸ਼ ਵਾਲਾ ਵੀ ਆ ਜੀ। ਮੇਰੀ ਵਾਈਫ ਨੇ ਆਨਲਾਈਨ ਜੌਬ ਲੱਭੀ, ਉਹਨਾਂ ਨੇ ਚੈੱਕ ਵੀ ਭੇਜਤਾ 2 ਦਿਨਾਂ ਚ, ਕਹਿੰਦੇ ਜੀ ਚੈੱਕ ਦਾ ਕੈਸ਼ ਕਰਾ ਕੇ ਸਾਨੂੰ ਜਿਹੜੇ ਤੁਹਾਡੀ ਮੰਥਲੀ ਪੇਮੈਂਟ ਐਡਵਾਂਸ ਦੇ ਰਹੇ ਆ ਉਹ ਰੱਖ ਲਓ ਤੇ ਬਾਕੀ ਸਾਨੂੰ ਵੈਸਟਰਨ ਯੂਨੀਅਨ ਨਹੀਂ ਵਾਪਸ ਭੇਜ। ਨਾ ਜੀ ਨਾ, ਕੋਈ ਨਹੀਂ, ਉਹਨਾਂ ਨੇ ਚੈੱਕ ਉਧਰੋਂ ਵਾਪਸ ਕੈਂਸਲ ਕਰਾ ਲੈਣਾ ਤੇ ਤੁਸੀਂ ਜਿਹੜੇ ਘੱਲੇ ਵੈਸਟਰਨ ਯੂਨੀਅਨ ਉਤੋਂ ਉਨੇ ਦਾ ਤੁਸੀਂ ਘਾਟਾ ਖਾ ਲੈਣਾ। ਇਹ ਕਾਫੀ ਪੁਰਾਣਾ ਸਕੈਮ ਆ, ਇਹ ਜਿਹੜੇ ਚਿਰ ਤੋਂ ਜਿਹੜਾ ਇਹ ਚੱਲਦਾ ਆ ਰਿਹਾ। ਇੱਕ ਚੀਜ਼ ਮੈਂ ਇਸ ਚੀਜ਼ ਦੇ ਵਿੱਚ ਕਹਿਣਾ ਚਾਹੁੰਦਾ, ਆਪਾਂ ਨਾ ਬਹੁਤ ਵਾਰੀ ਆਪਣੀ ਜਿਹੜੇ ਫੋਨ, ਆਪਣੀ ਈਮੇਲ ਆਈਡੀ ਨਾ ਕਈ ਥਾਵਾਂ ਦੇ ਉੱਤੇ ਆਪਾਂ ਉੱਦਾਂ ਹੀ ਲਿਖ ਕੇ ਆ ਜਾਂਦੇ ਆ ਜਾਂ ਆਨਲਾਈਨ ਜਿਹੜੀ ਉਹ ਭਰ ਦਿੰਦੇ ਆ। ਆਪਾਂ ਨੂੰ ਥੋੜ੍ਹਾ ਬਹੁਤਾ ਜਿਹੜਾ ਇਸ ਚੀਜ਼ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਇਹ ਤੁਹਾਡੀ ਡਾਟਾ ਆ, ਇਨਫੋਰਮੇਸ਼ਨ ਆ, ਉਹ ਜਿਹੜਾ ਸੈੱਲ ਕਰਦੀਆਂ ਨੇ, ਵੇਚਦੀਆਂ ਨੇ। ਉਹ ਇੱਦਾਂ ਫਿਰ ਟੈਲੀ ਮਾਰਕੀਟਰਸ ਨੂੰ ਤੁਹਾਡਾ ਫ਼ੋਨ ਨੰਬਰ, ਤੁਹਾਡੇ ਐਡਰੈਸ ਦੀ ਤਾਂ ਅੱਜ ਕੱਲ੍ਹ ਚਲੋ ਉਹਨਾਂ ਦੇ ਕੋਲ ਸਾਰੇ ਹੁੰਦੇ ਹੀ ਆ, ਉਹ ਰੈਜ਼ੀਡੈਂਟ ਲਿਖ ਕੇ ਜਿਹੜਾ ਉਹ ਘੱਲ ਦਿੰਦੇ ਆ ਤੇ ਫਿਰ ਇਸ ਤਰੀਕੇ ਦੇ ਨਾਲ ਉਹ ਤੁਹਾਨੂੰ ਜਿਹੜਾ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ। ਸੋ ਮੇਕ ਸ਼ੋਰ ਕਰਿਆ ਕਰੋ ਵੀ ਐਵੇਂ ਜਣੀ ਖਣੀ ਵੈਬਸਾਈਟ ਦੇ ਉੱਤੇ ਜਾਂ ਕਿਸੇ ਵੀ ਥਾਵਾਂ ਦੇ ਉੱਤੇ ਆਪਣਾ ਫ਼ੋਨ ਨੰਬਰ, ਈਮੇਲ ਐਡਰੈਸ ਜਿਹੜਾ ਆ ਉਹ ਸ਼ੇਅਰ ਨਾ ਕਰਿਆ ਕਰੋ। ਮੇਕ ਸ਼ੋਰ ਕਰਿਆ ਕਰੋ ਵੀ ਤੁਹਾਡਾ ਕੰਪਿਊਟਰ ਜਿਹੜਾ ਆ ਉਹ ਜਿਹੜਾ ਤੁਸੀਂ ਯੂਜ਼ ਕਰ ਰਹੇ ਇੰਟਰਨੈਟ, ਤੁਹਾਡੇ ਕੋਲ ਗੁੱਡ ਐਂਟੀਵਾਇਰਸ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਮਾਲਵੇਅਰ ਤੋਂ ਬਚਣ ਦੇ ਲਈ ਇਹ ਚੀਜ਼ਾਂ ਤੁਹਾਡੇ ਉਹਦੇ ਵਿੱਚ ਲੱਗੀਆਂ ਹੋਣ, ਤਾਂ ਜੋ ਤੁਹਾਡਾ ਜਿਹੜਾ ਉਹ ਬਚਾਅ ਹੋ ਸਕੇ। ਅਗਲੇ ਕਾਲਰ ਨੇ ਹਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਨਾ ਜੀ ਜਿਹੜੇ ਸਕੈਮ ਆ, ਇਹ ਜੇ ਆਪਾਂ ਇਹ ਸੋਚਦੇ ਆ ਨਾ ਵੀ ਖਰੇ ਇੰਡੀਆ ਤੋਂ ਹੀ ਕਾਲਾਂ ਕਰਦੇ ਆ, ਇਹ ਜਿਹੜੇ ਸਟੂਡੈਂਟ ਆਉਂਦੇ ਆ ਨਾ ਪੜ੍ਹਨ ਦੇ ਬੇਸ ਤੇ ਜਾਂ ਕੁਝ ਇੱਦਾਂ ਕੁਝ H1 ਵੀਜ਼ੇ ਤੇ ਵੀ ਆਉਂਦੇ ਆ। ਉਹ ਵੀ ਕੇਸ ਮੇਰੇ ਨਾਲ ਇੱਦਾਂ ਦਾ ਵਾਕਿਆ ਹੋਇਆ ਸੀਗਾ ਤੇ ਮੈਂ ਉਹਨੂੰ ਜਦੋਂ ਉਹਨੇ ਮੈਨੂੰ ਕਾਲ ਕੀਤੀ ਤਾਂ ਮੈਂ ਉਹਨੂੰ ਫਿਰ ਪੁੱਛ ਲਿਆ, ਮੈਂ ਕਿਹਾ ਤੁਸੀਂ ਇੱਦਾਂ ਪੈਸੇ ਠੱਗਦੇ ਫਿਰਦੇ ਆ, ਵੀ ਨੋਰਮਲ ਗੱਲ ਕਰ ਮੇਰੇ ਨਾਲ। ਤੇ ਕਹਿੰਦਾ ਅਸੀਂ ਸਟੂਡੈਂਟ ਆ ਤੇ ਅਸੀਂ ਨਿਊਯਾਰਕ ਸਟੇਟ 'ਚ ਪੜ੍ਹਨ ਆਏ ਆ ਤੇ ਖਰਚੇ ਪੂਰੇ ਨਹੀਂ ਹੁੰਦੇ ਤੇ ਇੱਦਾਂ ਫਿਰ ਅਸੀਂ ਕਰਦੇ ਆ, ਬਟ ਸੌਰੀ ਕਰਦਾ। ਮੈਂ ਕਹਿੰਦਾ ਅੱਗੇ ਤੋਂ ਕਦੀ ਨਹੀਂ ਕਰੂੰਗਾ। ਮੈਂ ਕਿਹਾ ਵੀ ਤੁਹਾਡੇ ਪੇਰੈਂਟਸ ਇੰਨੇ ਪੈਸੇ ਲਾ ਕੇ ਭੇਜਿਆ, ਤੁਸੀਂ ਇਹ ਕੰਮ ਕਰਦੇ ਤੇ ਉਹਦਾ ਤੁਹਾਨੂੰ ਫਾਇਦਾ ਇਸ ਚੀਜ਼ ਦਾ ਕੀ ਹੋਊਗਾ? ਤੋ ਜੇ ਤੁਸੀਂ ਥੋੜਾ ਡੀਪਲੀ ਵੇਖੋ ਨਾ, ਇਹ ਜਿੰਨੇ ਫੋਨ ਆਪਾਂ ਨੂੰ ਲੋਕਲ ਕਾਲਾਂ 'ਚ ਆਉਂਦੇ ਆ, ਇਹ ਸਾਰੇ ਬੜੇ ਐਕਸਪਰਟ ਬੱਚੇ ਆ, ਪੜ੍ਹੇ ਲਿਖੇ ਲਿਟਰੇਟ ਲੋਕ ਨੇ ਜਿਹੜੇ। ਨਹੀਂ ਭਾਜੀ, ਇੱਥੇ ਮੈਂ ਤੁਹਾਨੂੰ ਕਰੈਕਟ ਕਰਦਾ, ਇਹ ਟੋਟਲੀ ਗਲਤ ਆ। ਉਹ ਤੁਹਾਨੂੰ ਉਹਨੇ ਕਹਿ ਦਿੱਤਾ ਸਟੂਡੈਂਟ ਆ, ਇਹਨਾਂ ਨੇ ਆਫਿਸ ਸੈਟਅਪ ਕੀਤੇ ਹੋ ਆ ਦਿੱਲੀ ਦੇ ਵਿੱਚ, ਬੰਗਲੌਰ ਦੇ ਵਿੱਚ। ਉੱਥੇ ਬਕਾਇਦਾ ਟ੍ਰੇਨਿੰਗ ਹੁੰਦੀ ਆ ਉਹਨਾਂ ਦੀ। ਗੁਜਰਾਤ 'ਚ ਬਹੁਤ ਬਕਾਇਦਾ ਉਹਨਾਂ ਦੀ ਟ੍ਰੇਨਿੰਗ ਹੁੰਦੀ। ਪਿੱਛੇ FBI ਨੇ 3 ਆਫਿਸਰਸ ਫੜੇ ਸੀ, ਬੰਬੇ ਤੋਂ ਵੀ ਫੜਿਆ ਸੀ। ਉਹ ਤਾਂ ਸਿਰਫ ਜਿੱਦਾਂ ਆਪਾਂ ਸਟੂਡੈਂਟ ਨੂੰ ਬਦਨਾਮ ਕਰਨਾ ਜਾਂ ਹੋਰ ਜਾਂ H1 ਵਾਲਿਆਂ ਨੇ ਕਾਹਤੇ ਕਰਨਾ ਜਿਹਨਾਂ ਨੂੰ $1.5 ਲੱਖ ਤਨਖਾਹ ਮਿਲਦੀ ਆ। ਸੋ ਉਹ ਨਹੀਂ ਹੈ। ਉਹ ਜਿੱਦਾਂ ਕਹਿ ਦੇਣਾ ਵੀ ਹਾਂ ਜੀ ਵੀ ਮੈਂ ਸਟੂਡੈਂਟ ਆ, ਮੇਰਾ ਗੁਜ਼ਾਰਾ ਨਹੀਂ ਹੁੰਦਾ, ਜਾਂ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਝੂਠ ਬੋਲਦੇ ਆ। ਹੈ ਟੋਟਲੀ ਇੰਡੀਆ ਤੋਂ ਆ। ਪਹਿਲਾਂ ਤੋਂ ਕੁਝ ਪਾਕਿਸਤਾਨੀ ਵੀ ਹੁੰਦੇ ਸੀ, ਹੁਣ ਉੱਥੋਂ ਥੋੜੇ ਘਟੇ ਹੋ ਆ, ਕਿਉਂਕਿ ਜਿਹੜੇ ਪਾਕਿਸਤਾਨ ਵਾਲੇ ਉਹ ਟੋਟਲੀ ਪੰਜਾਬੀ ਬੋਲਦੇ ਹੁੰਦੇ ਆ। ਪਹਿਲਾਂ ਇੰਗਲਿਸ਼ ਬੋਲ ਕੇ ਜੇ ਤੁਸੀਂ ਉਹਨਾਂ ਨੂੰ ਗਲਤ ਬੋਲੋ ਨਾ, ਫਿਰ ਉਹ ਪੰਜਾਬੀ 'ਚ ਆ ਜਾਂਦੇ ਆ। ਤੇ ਇਹ ਹੁਣ ਟੋਟਲੀ ਇੰਡੀਆ ਤੋਂ ਆ, 100% ਇੰਡੀਆ ਤੋਂ ਕਾਲਾਂ। ਜ਼ਿਆਦਾਤਰ ਉੱਥੋਂ ਹੀ ਜਿਹੜੀਆਂ ਇਹ ਕਾਲਾਂ ਆ ਰਹੀਆਂ। ਨਾਲੇ ਸਟੂਡੈਂਟ ਉੱਥੇ ਕਿਹੜਾ ਹੈ ਨਹੀਂ ਆ, ਉੱਥੇ ਵਾਲੇ ਸਟੂਡੈਂਟ ਵੀ ਤੇ ਇਹੀ ਕੋਸ਼ਿਸ਼ ਜਿਹੜਾ ਉਹ ਕਰਦੇ। ਤੁਸੀਂ ਕਿਹੜਾ ਉਹ ਤੋਂ ਹੁਣ ਵਿਹਲੀ ਬੈਠੀ ਆ ਜਨਤਾ ਨਾ। ਰੀਸੈਂਟਲੀ ਜਿਹੜਾ ਹਰਜੋਤ ਸਿੰਘ ਜੀ ਨੋ ਡਾਊਟ ਜਿਹੜਾ ਕਰਵਾ ਸਕਦੇ ਆ। ਇੱਥੇ ਵੀ ਕਈਆਂ ਨੇ ਸੈਟਅਪ ਜਿਹੜੇ ਕਰਵਾਏ ਆ। ਕਈ ਜਿਹੜੇ ਆ ਇੱਥੇ ਦੇ ਵਿਦਿਆਰਥੀਆਂ ਨੂੰ ਐਸੇ ਘੁੰਮਣ ਘੇਰੀ ਦੇ ਵਿੱਚ ਉਹ ਫਸਾ ਲੈਂਦੇ ਆ ਵੀ ਫਿਰ ਉਹਨਾਂ ਤੋਂ ਇੱਦਾਂ ਦੇ ਪੁੱਠੇ ਕੰਮ ਵੀ ਜਿਹੜਾ ਉਹ ਕਰਾ ਲੈਂਦੇ। ਸੋ ਇਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਪਰ ਮੋਸਟ ਆਫ ਦਾ ਟਾਈਮ ਜਿਹੜੇ ਲਾ ਕੇ ਇੱਥੇ ਆਏ ਆ, ਅਮਰੀਕਾ ਦੇ ਵਿੱਚ ਤਾਂ ਇੱਦਾਂ ਦੀ ਜਿਹੜੀ ਬਹੁਤ ਘੱਟ ਚੀਜ਼ ਹੈਗੀ ਆ ਵੀ ਇੱਥੇ ਵਾਲੇ ਜਿਹੜੇ ਵਿਦਿਆਰਥੀ ਆ ਕੇ ਉਹ ਇੱਦਾਂ ਜਿਹੜਾ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਤੁਸੀਂ ਰਿਪੋਰਟ ਕਰ ਸਕਦੇ ਹੈ ਕਿ ਨੰਬਰਸ ਉਹਨਾਂ ਨੇ ਸੈਟਅਪ ਵੀ ਕੀਤੇ ਹੋ। ਸੋਸ਼ਲ ਸਿਕਿਉਰਿਟੀ ਆਫਿਸ ਨੇ, ਮੈਂ ਸਰਚ ਕਰ ਰਿਹਾ ਸੀ, ਮੈਨੂੰ ਰਾਈਟ ਨਾਓ ਲੱਭਿਆ ਨਹੀਂ। 800 ਨੰਬਰ ਜਿੱਥੇ ਤੁਸੀਂ ਰਿਪੋਰਟ ਕਰ ਸਕਦੇ ਤੇ FBI ਸਕੈਨ ਵੀ ਕਰ ਸਕਦੀ ਆ। ਈਵਨ ਬੈਟਰ ਬਿਜ਼ਨਸ ਬਿਊਰੋ ਤੇ FBI ਨੇ ਵਾਰਨਿੰਗ ਇਹ ਰਿਲੀਜ਼ ਕੀਤੀ ਹੈਗੀ ਆ ਜੁਲਾਈ 29 ਨੂੰ ਵੀ ਕੱਲ ਬਹੁਤ ਲੋਕਾਂ ਨੂੰ ਕਾਲਾਂ ਆ ਰਹੀਆਂ ਵੀ ਬੀ ਕੇਅਰਫੁਲ।
ਸੋ ਉਹਨਾਂ ਨੇ ਜਿਹੜੇ ਨੰਬਰਸ ਆ ਉਹ ਵੀ ਅਨਾਊਂਸ ਕੀਤੇ, ਜੇ ਜਦੋਂ ਸਾਨੂੰ ਲੱਭੇ ਤਾਂ ਆਪਾਂ ਤੁਹਾਨੂੰ ਜ਼ਰੂਰ ਉਹ ਦੱਸ ਦਾਂਗੇ ਕਿਹੜੇ ਨੰਬਰ 'ਤੇ ਤੁਸੀਂ ਕਰ ਸਕਦੇ ਆ। ਵੈਬਸਾਈਟ ਉਹਨੇ ਜ਼ਰੂਰ ਦਿੱਤਾ ਹੈ ਵੀ ਜੇ ਤੁਸੀਂ ਵਿਕਟਮ ਹੋ ਗਏ ਆ ਤੇ ਤੁਸੀਂ www.ic3.gov 'ਤੇ ਜਾ ਕੇ ਜਿਹੜਾ ਆ ਰਿਪੋਰਟ ਕਰ ਸਕਦੇ ਹੈਗੇ ਆ। ਇਹ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ ਹੈਗਾ ਆ, ਜਿੱਥੇ ਜਾ ਕੇ ਤੁਸੀਂ ਜਿਹੜੀ ਕੰਪਲੇਨ ਆ ਔਨਲਾਈਨ ਜਾ ਕੇ ਫਾਈਲ ਕਰ ਸਕਦੇ ਆ। ਜੀ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਹੋਰ ਕਾਲਸ ਜਿਹੜੀਆਂ ਆ ਉਹ ਆਪਾਂ ਨਹੀਂ ਲੈ ਸਕਾਂਗੇ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਜੀ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਜਿਹੜਾ ਜੀ ਆਪਾਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU